ਅਰਨਾਮ ਸਿੰਘ ਬੁੱਢਾ ਸਿੰਘ ਹਾਂ ਸੰਦੋਖਾ ਘੁਮਿਆਰ ਅਨੋਖਾ ਘੁਮਿਆਰ ਅੱਛਾ ਜੀ, ਇਹ ਹਿੰਦੂ ਸਨ। ਹਿੰਦੂ ਸ਼ਿੰਗਾਰ ਘੁਮਿਆਰ ਅੱਛਾ ਅੱਛਾ, ਇਹਨਾਂ ਦੇ ਖੋਤੇ ਸਨ। ਸੱਜਣ ਸਿੰਘ ਘੁਮਿਆਰ ਸਾਰਿਆਂ ਦੇ ਨਾਮ ਦੇ। ਅੱਛਾ ਜੀ, ਹਾਂ ਸਹੀ ਹੈ। ਬਾਬਾ ਜੀ ਤੂੰ ਉਦੋਂ 20 ਸਾਲ ਦਾ ਸੀ, ਹਾਂ ਤਕਰੀਬਨ 20 ਤੋਂ ਵੀ ਜ਼ਿਆਦਾ ਤੇਰੀ ਉਮਰ ਬਣਦੀ ਵੀ, ਤੁਸੀਂ ਕਿਹਾ 100 ਦੇ ਲੱਗੇ ਆ ਨਾ, ਹਾਂ ਤੇ ਜ਼ਿਆਦਾ ਹੀ ਬਣਦੀ 2-3 ਸਾਲ ਉੱਤੇ। ਤੇ ਬਾਬਾ ਜੀ ਤੁਸੀਂ ਉਦੋਂ ਕੀ ਕਰਦੇ ਹੋ? ਉਦੋਂ ਅਸੀਂ ਹੋਏ ਸਾਂ ਮਾਲ ਮਗਰ। ਅੱਛਾ ਇਹਨੇ ਘਰੋਂ ਪੜਨੇ ਸਨ। ਅੱਛਾ, ਮਾਲ ਮੂਲ ਚਰਾਉਂਦੇ। ਮਾਲ ਨੇ ਸਾਹਮਣੇ ਡੰਗਰ ਚਾਰਨੇ। ਤੁਹਾਡੇ ਹਾਨ ਦੇ ਕੋਈ ਸਿੱਖ ਹੈ ਸਨ ਬੇਲੀ ਬੋਲੀ ਕੋਈ? ਬੜੇ ਕਿਹੜੇ ਕਿਹੜੇ ਸਨ? ਕੋਈ ਯਾਰਾਂ ਦੇ ਨਾਂ ਦੱਸੋ ਆਪਣਿਆਂ ਦੇ। ਹੁਣ ਬੰਗਲਾ ਦੇ ਸਾਲਦਾਰ, ਅੱਛਾ, ਇਹਦੇ ਪੁੱਤਰ ਨੇ ਅਜਾਇਬ, ਉਹ ਸਾਡਾ ਹਾਣੀ ਸੀ। ਕੀ ਨਾਂ ਦੱਸਿਆ? ਅਜਾਇਬ। ਅਜੈਬ ਸਿੰਘ। ਹਾਂ ਅੱਛਾ, ਉਹ ਤੋਂ ਵੱਡਾ ਸੀ ਗੁਰਚਰਨ, ਉਸ ਤੋਂ ਥੋੜਾ ਜਿਹਾ ਵੱਡਾ ਸੀ। ਗੁਰਚਰਨ। ਹਾਂ ਗੁਰਚਰਨ। ਅੱਛਾ। ਹਾਂ। ਹੂੰ ਤੇ ਉਹਦੇ ਬਾਪ ਨੇ ਜੀ ਹਜੂਰ ਸਿੰਘ, ਸੁੰਦਰ ਸਿੰਘ, ਹੂੰ ਗੁਰਬਰ ਸਿੰਘ, ਇਹ ਹਾਣੀ ਸਨ ਸਾਰੇ? ਉਹ ਵੱਡੇ ਸਨ, ਵਡੇਰੇ ਸੀ। ਅੱਛਾ, ਉਹ ਵਡੇਰੇ ਸਨ। ਹਾਂ ਇਹ ਮੁੰਡੇ ਸਾਡੇ ਹਾਣੀ ਸਨ। ਹਾਂ, ਜ਼ਿਆਦਾ ਜਿਹੜਾ ਇੱਕ ਲੰਗੋਟੀਆ ਬੇਲੀ ਵੀ ਤਾਂ ਹੁੰਦਾ ਨਾ ਖਾਸ, ਕੋਈ ਯਾਰ ਕੋ ਬੇਲੀ ਹੈ ਸੀ ਕੋਈ ਹਿੰਦੂਆਂ ਚੋਂ ਜਾਂ ਸਿੱਖਾਂ ਚੋਂ? ਜਿਵੇਂ ਹੁਣ ਸਾਡੇ ਸਾਈ ਵੀ ਬੇਲੀ ਹੋ ਜਾਂਦੇ ਨੇ ਕਈ, ਆਹ ਹੁੰਦੇ ਨੇ। ਇੰਜ ਕੋਈ ਹੈ ਸੀ ਜ਼ਿਆਦਾ ਜਿਹਦਾ ਮੂੰਹ ਪਿਆਰ ਹੋਵੇ ਜ਼ਿਆਦਾ? ਹੋਇਆ ਸੀ ਪੰਛੀ, ਇਹਨਾਂ ਨੂੰ ਆਉਂਦੇ ਸੀ ਸਾਡੇ ਕੋਲ ਪੰਛੀ। ਅੱਛਾ ਉਹਦੇ ਨਾਲ ਗੁਰਬਰ ਸਿੰਘ, ਅੱਛਾ ਉਹਦਾ ਪੁੱਤਰ ਸੀ ਸ਼ੁਕਰ, ਅੱਛਾ। ਸ਼ੁਕਰ ਸਿੰਘ। ਸ਼ੁਕਰ ਸਿੰਘ। ਉਹ ਸਾਡਾ ਹਾਣੀ ਅੱਛਾ ਪਿਆਰ ਸੀ। ਅੱਛਾ। ਇੱਕ ਮਿੰਦਰ ਸੀ ਲਾਤ ਆਨੇ ਪਾਲ ਪਾਲ, ਇਹਨਾਂ ਨੂੰ ਜੁਲੀ ਚੁੱਕ ਨਾਂ ਟਿਕਿਆ ਸੀ। ਅੱਛਾ ਅੱਛਾ ਇੱਕ ਉਹਦਾ ਪੁੱਤਰ ਸੀ, ਉਹ ਸਾਡੇ 3-4 ਹੈ ਸਨ ਪਿਆਰ ਵਾਲੇ। ਅੱਛਾ ਅੱਛਾ, ਇਕੱਠੇ ਰਲ ਕੇ ਚਾਰਦੇ ਹੁੰਦੇ ਮਾਲ? ਨਾਲ ਰਲ ਕੇ। ਅੱਛਾ ਜੀ। ਬਾਬਾ ਜੀ ਇਹਨਾਂ ਨਾਲ ਖੇਡਦੇ ਖੁੱਡਦੇ ਵੀ ਹੁੰਦੇ ਹੋ? ਇਕੱਠੇ ਖੇਡਦੇ ਰਹੇ ਰਾਤ 8 ਵਜੇ 10 ਵਜੇ ਤੇ ਰਾਤ, ਕੁੜੀਆਂ ਜੀ ਮੁੰਡਿਆਂ ਖੇਡਦੇ ਫਿਰਨਾ ਇਕੱਠੇ ਹੀ? ਇਕੱਠੇ ਹੀ ਬਾਹਰ ਹੁੰਦੇ ਜਵਾਨ ਛੋਟੇ ਕਿ ਕਿਹੜੇ ਵੱਡੇ? ਜਵਾਨ। ਅੱਛਾ 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 ਤੇ ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਪਿਆ ਕੰਮ ਹੁੰਦਾ ਹੈ। ਅੱਛਾ ਜੀ, ਗਲਤ ਕਰੀ ਤਾਂ ਕੋਈ ਨਹੀਂ ਸੀ ਪਤਾ ਹੈਗਾ, ਉਹਨਾਂ ਜ਼ਿਹਨ ਚ ਨਹੀਂ? ਬੰਦੇ ਵਡੇਰੇ ਉਹਨਾਂ ਦੇ ਕੁੜੀਆਂ ਕਿੱਥੇ ਨੇ, ਬਾਹਰ ਇੱਕ ਮੁੰਡਾ ਨਾਲ ਖੇਡਦੇ ਫਿਰਦੇ। ਅੱਛਾ ਅੱਛਾ, ਹੁਣ ਤਾਂ ਹਾਲਾਤ ਹੀ ਖਰਾਬ ਹੋ ਗਏ। ਹਾਂਜੀ ਹਾਂਜੀ। ਹੁਣ ਆਖਣਾ ਚਾਹੀਦਾ ਨਾ ਸਾਡੇ ਭਰਾ ਨੇ ਮੁਸਲਮਾਨ ਹੈ, ਮੁਸਲਮਾਨ ਸੀ ਇਹਨੇ ਦੇ ਬੰਦੇ, ਇਹਨਾਂ ਗੰਦ ਪਾਤਾ ਆਣ ਕੇ। ਨਹੀਂ ਵੀ ਕਿਸੇ ਧੀ ਨਹੀਂ ਭੈਣ ਨਹੀਂ ਮਾਂ ਨਹੀਂ ਦੇਂਗੇ। ਹਰ ਜਗ੍ਹਾ ਇਹੋ ਕੁਝ ਹੀ, ਭਾਵੇਂ ਮੁਸਲਮਾਨ ਭਾਵੇਂ ਸਿੱਖ ਭਾਵੇਂ ਹਿੰਦੂ, ਅੱਜ ਕੱਲ ਦਾ ਦੌਰ ਨੇ ਜਦੀਦ ਬਸ ਜਿਵੇਂ ਜਿਵੇਂ ਆ ਗਿਆ, ਪਹਿਲਾਂ ਨੇ ਕੀਤਾ ਖਰਾਬ। ਉਹ ਮਾੜੇ ਦੇ ਨਾ ਹੀ ਆ ਕਰਨਾ, ਮਾੜੇ ਗਾਲ ਵੀ ਕੱਢ ਅੰਦਰ ਵੜ ਜਾਂਦੇ ਸਨ। ਅੱਛਾ, ਸਿੱਖ? ਹਾਂ ਅੰਦਰ। ਇਹਨੇ ਸਾਡੀ ਬਰਾਬਰੀ ਨੇ। ਅਮਰੀਕ ਸਿੱਖਾਂ ਦੇ ਮੁੰਡੇ ਤੇ ਮੁਸਲਮਾਨ ਸਾਰੇ ਇਕੱਠੇ ਮੰਗਦੇ ਹਨ, ਵੰਜਲੀ ਵੰਜਲੀ ਕਿ ਢੇਰ ਨਹੀਂ, ਵੰਜਲੀ ਵਿੱਚ ਬਟੇਰੇ ਕਿ ਢੇਰ ਨਹੀਂ, 200 ਰੂ ਦੇ ਦੋ ਮੇਰੇ ਕਿ ਢੇਰ ਨਹੀਂ, ਚੱਲ ਸਾਧੂ ਖਾ ਨੂੰ ਅਗ ਢੇਰ ਨਹੀਂ, ਚੱਲ ਮਰਾਰੀ ਵਾਲੇ ਰਾਹ ਨੂੰ ਅਗ ਢੇਰ ਨਹੀਂ, ਚੱਲ ਜਿੱਥੇ ਸਾਧੂ ਮਾਰਿਆ ਢੇਰ ਨਹੀਂ, ਉੱਥੇ ਪੱਕਾ ਕੋਟ ਸਵਾਰਿਆ। ਸਾਰੀਆਂ ਗੱਲਾਂ ਆਉਂਦੀਆਂ। ਅੱਛਾ, ਇਹ ਜਦੋਂ ਲੋਹੜੀ ਮੰਗਦੇ ਪੜਦੇ ਹਨ? ਲੋਹੜੀ ਮੰਗਦੇ ਉਦੋਂ ਬੋਲਦੇ ਸਨ? ਉਦੋਂ ਬੋਲਦੇ ਸਨ। ਅੱਛਾ ਬਜ਼ੁਰਗੋ, ਕੀ ਹਾਲ? ਠੀਕ ਜੇ? ਠੀਕ ਹੈ, ਸ਼ੁਕਰ ਹੈ। ਆਪਣਾ ਨਾਂ ਕੀ ਬਾਬਾ ਜੀ? ਨਿਜ਼ਾਮਦੀਨ। ਤੁਹਾਡੇ ਅੱਬਾ ਜੀ ਦਾ? ਚਿਰਾਗਦੀਨ। ਚਿਰਾਗਦੀਨ। ਤੇ ਦਾਦੇ ਦਾ? ਮੰਗਲ। ਮੰਗਲ। ਹਾਂ। ਅੱਛਾ ਅੱਛਾ, ਤੇ ਆਪਣੀ ਜ਼ਾਤ ਕਿਹੜੀ ਬਾਬਾ ਜੀ? ਅਨਸਾਰੀ। ਅਨਸਾਰੀ ਹੋ ਤੁਸੀਂ? ਹਾਂ। ਸਹੀ ਹੋ ਗਏ ਬਾਬਾ ਜੀ। ਇੱਥੋਂ ਦੇ ਵਸਨੀਕ ਹੋ ਤੁਸੀਂ ਸ਼ੁਰੂ ਤੋਂ? ਇੱਥੋਂ ਤੇ। ਤੇ ਜਦੋਂ ਆਪਣੇ ਜਾੜੇ ਪਏ ਨੇ ਤੋਂ ਸਿੱਖ ਗਏ ਨੇ ਤੁਹਾਡੇ ਪਿੰਡ ਵਾਲੇ, ਹਾਂ, ਉਦੋਂ ਕਿੱਡੇ ਕੁ ਤੁਸੀਂ ਭਲਾ? ਕੋਈ 20 ਸਾਲ ਦੇ ਏਡ ਗਿਰੇ ਸਾਂ। ਅੱਛਾ, 20 ਗੇੜਾ ਸੋ। ਅੱਛਾ, ਪਿੰਡ ਕਿਹੜਾ ਜਿੱਥੇ ਬੈਠੇ ਆ ਇਸ ਟਾਈਮ? ਵਰਨਾ। ਤੇ ਬਾਬਾ ਜੀ ਦਾ ਜ਼ਿਲ੍ਹਾ ਕਿਹੜਾ ਜੀ ਤੁਹਾਡਾ? ਸ਼ਿਵਪੁਰਾ। ਅੱਛਾ, ਦੇ ਨਾ 2-4 ਪਿੰਡ ਦੱਸਿਆ ਲੱਗ ਲੱਗ ਕਿਹੜੇ ਲੱਗਦੇ ਆ ਤੁਹਾਨੂੰ? ਕਾਲੋ ਕੀ, ਜੰਡਿਆਲਾ, ਚੱਬਰ, ਈਸਰ ਕੇ ਕੋਲ, ਫਰੂਕਾਬਾਦ। ਬਜ਼ੁਰਗੋ, ਜਦੋਂ ਇੱਥੇ ਇਕੱਠੇ ਵਸਦੇ ਹੋ ਤੁਸੀਂ, ਉਦੋਂ ਪਿੰਡ ਦੀਆਂ ਪੱਤੀਆਂ ਕਿੰਨੀਆਂ ਸਭ ਲਾ? ਪੱਕੀਆਂ ਪੱਤੀਆਂ ਕਿੰਨੇ ਪੱਤੀ ਪਿੰਡ ਸੀ ਤੁਹਾਡਾ? 4। 4? ਕਿਹੜੀ ਕਿਹੜੀ ਪੱਤੀ ਸੀ ਪਤਾ? ਇਹਨੂੰ ਬੂੜੇ ਕਹਿੰਦੇ ਪੱਤੀਆਂ ਦੇ ਹਨ। ਅੱਛਾ। ਉਹਦੇ ਸ਼ਬੀਰ ਕਹਿੰਦੇ ਪੱਤੀਆਂ ਦੇ ਹਨ। ਤੇ ਪਹਿਲੀਆਂ ਦੇ ਮੈਨੂੰ ਘੱਟ ਆਉਂਦੇ ਨੇ। ਅੱਛਾ। ਇੱਕ ਸ਼ਰਾਬੀਆਂ ਦੀ ਪੱਤੀ ਵੱਜਦੀ। ਸ਼ਰਾਬੀਆਂ ਦੀ? ਸ਼ਰਾਬੀਆਂ। ਅੱਛਾ ਜੀ। ਤੇ ਬਾਬਾ ਜੀ ਨੰਬਰਦਾਰ ਆਪਣੇ ਕਿੰਨੇ ਹੁੰਦੇ ਹਾਂ ਉਦੋਂ? ਨੰਬਰਦਾਰ ਕੋਈ ਵੀ ਨਹੀਂ, ਕੋਈ ਸੀ। ਕੀ ਸੀ ਨਾਂ ਉਹਦਾ? ਹਜੂਰ ਸਿੰਘ। ਹਜੂਰ ਸਿੰਘ? ਹਜੂਰ ਸਿੰਘ। ਅੱਛਾ, ਉਹ ਨੰਬਰਦਾਰ ਪੂਰੇ ਪਿੰਡ ਦਾ ਕੀ ਸੀ? ਇੱਕ ਗੁਰਬਖਸ਼ ਸਿੰਘ, ਹਜੂਰ ਸਿੰਘ, ਭਗਵਾਨ ਸਿੰਘ, ਸੁੰਦਰ ਸਿੰਘ। ਆ ਉਹਨਾਂ ਦਾ ਗੁਰਦੁਆਰਾ, ਬੰਗਲਾ ਉਹਨਾਂ ਦਾ ਮਕਾਨ, ਆ ਉਹਨਾਂ ਦਾ ਬੰਗਲਾ ਵੀ ਤਾਂ ਪੂਰੇ ਸੀ। ਇੱਥੇ ਪੁਲਿਸ ਆਉਂਦੀ ਸੀ। ਅੱਛਾ ਅੱਛਾ, ਪੁਲਿਸ ਆਉਂਦੀ ਸੀ ਮਸਲਾ ਉੱਥੇ ਫੈਸਲੇ ਕਰਦੇ ਹਾਂ? ਫੈਸਲੇ ਇੱਥੇ ਸਿੱਖ ਸਰਦਾਰ ਰਹਿੰਦੇ ਸਨ, ਉਹਨਾਂ ਦੀ ਜ਼ਾਤ ਕਿਹੜੀ ਸੀ ਭਲਾ? ਕੋਈ ਦੇ ਢਿੱਲੂ ਬਣਦੇ ਸਨ, ਕੋਈ ਬਣਦੇ ਸਨ। ਵਿਰਕ ਵੀ ਸਨ? ਬਿਲਕੁਲ ਬਿਲਕੁਲ ਤੇ ਬਣੇ ਨੇ ਮਗਰੋਂ ਆ ਕੇ ਜਿਹੜੇ ਸਿੱਖ ਮੁਸਲਮਾਨ ਹੋਏ। ਅੱਛਾ, ਪਹਿਲੇ ਬਿਲਕੁਲ ਘੱਟ ਹੀ ਸਨ। ਅੱਛਾ।
ਆ ਸਾਡੇ ਕੋਲ ਸਿੱਖ ਮੁਸਲਮਾਨ ਹੋਏ ਇੱਥੇ ਬਾਬਾ ਹੋਏ ਨੇ ਮੁਸਲਮਾਨ ਸਿੱਖੋ? ਆ ਥੋੜੇ ਜਿਹੇ ਘਰ ਹੋਏ ਸੀ। ਅੱਛਾ। ਫਿਰ ਵੀ ਮੇਰੇ ਕੋਲ ਖਾਣ ਲੱਗ ਪਏ। ਤੇ ਬਾਬਾ ਜੀ ਉਦੋਂ ਇੱਥੇ ਪਿੰਡ ਦੇ ਵਿੱਚ ਗੁਰਦੁਆਰੇ ਕਿੰਨੇ ਸਨ? ਉਹਦੇ ਗੁਰਦੁਆਰੇ ਚਾਰ ਗੁਰਦੁਆਰੇ ਹੁੰਦੇ ਹਨ? ਚਾਰ। ਅੱਛਾ ਅੱਛਾ ਇੱਕ ਵੱਡਾ ਗੁਰਦੁਆਰਾ ਸੀ ਉਹ ਲੋਹਾਰਾਂ ਦੁਕਾਨਾਂ ਕੋਲ। ਅੱਛਾ। ਇੱਕ ਸੀ ਆਈ ਸੀ ਤੋਂ ਇੱਕ ਮਲਾ ਦੇ ਟਾਪੋਲ। ਇਹ ਸੀ ਉਹ ਕੂਕਾਂ ਦਾ ਗੁਰਦੁਆਰਾ ਵਾਜਦਾ ਸੀ। ਕੁੱਕਿਆਂ ਦਾ ਗੁਰਦੁਆਰਾ? ਉਹ ਕੂਕਾਂ ਦਾ ਵੱਖਰਾ ਸੀ। ਤੇ ਬਾਬਾ ਜੀ ਉਦੋਂ ਮਸਜਿਦਾਂ ਕਿੰਨੀਆਂ ਹੁੰਦੀਆਂ ਸਨ? ਮਸੀਤਾਂ 3। ਅੱਛਾ, 3 ਮਸਜਿਦਾਂ ਤੇ 4 ਗੁਰਦੁਆਰੇ ਸਨ? ਚਾਰ। ਅੱਛਾ ਅੱਛਾ। ਇੱਕ ਮਸਜਿਦ ਸਾਡੇ ਮੱਲੇ ਸੀ, ਇੱਕ ਉਹ ਮੋਚੀਆਂ ਦੇ ਮੱਲੇ, ਇੱਕ ਵਿਚਕਾਰ ਪਿੰਡ ਦੇ ਸੀ। ਅੱਛਾ। 3 ਮਸਜਿਦਾਂ ਚੌਥੀ ਕੋਲ। ਅੱਛਾ, 3 ਮਸਜਿਦਾਂ। ਸਕੂਲ ਸਾਡੇ ਕੋਲ ਹੁੰਦਾ ਕੋਈ ਸੀ। ਅੱਛਾ। ਇੱਕੋ ਹੀ ਸਕੂਲ ਸੀ ਉਹ ਪਿੰਡੋਲਾਂ ਦੇ ਪਾਸੇ ਛੱਪੜ ਸੇ। ਅੱਛਾ, ਹੈ ਸੀ ਸਕੂਲ ਉਦੋਂ ਹੁਣ ਜੇ? ਇੱਕ ਹੀ ਸੀ। ਅੱਛਾ, ਉੱਥੇ ਪੜਨ ਜਾਂਦੇ ਬੱਚੇ? ਉੱਥੇ ਬੱਚੇ ਪੜ੍ਹਦੇ। ਅੱਛਾ ਅੱਛਾ। ਬਹੁਤ ਮਸੀਤਾਂ ਜੀ ਪੜਾਉਂਦੇ ਸਨ, ਮੌਲਵੀ ਪੜਾਉਂਦੇ ਸਨ। ਅੱਛਾ ਅੱਛਾ। ਤੇ ਬਾਬਾ ਜੀ ਛੱਪੜ ਕਿੰਨੇ ਸਨ ਉਹ ਵੀ ਦੱਸੋ, ਕਿੱਥੇ ਕਿੱਥੇ ਸਨ? ਛੱਪੜ 4 ਛੱਪੜ ਸਨ। ਕਿੱਥੇ ਕਿੱਥੇ? ਇੱਕ ਆ ਪਿੰਡੋਂ ਚੜਦੇ, ਇੱਕ ਉਹ ਬਾਬੇ ਬੀਬਸ਼ਾਲ। ਅੱਛਾ। ਇੱਕ ਸੀ ਉਹ ਪਰਾਂ ਦੂਜੇ ਦੇ ਕੋਲ ਲੋਹਾਰਾਂ ਦੁਕਾਨਾਂ ਦੇ ਪਰਾਂ ਸੀ। ਅੱਛਾ ਅੱਛਾ। ਤਿੰਨੇ ਛੱਪੜ ਸਨ ਜੀ। ਅੱਛਾ ਜੀ। ਤੇ ਬਾਬਾ ਜੀ ਨਾਲੇ ਉਹ ਛੱਪੜ ਜਿਹੜੇ ਨੇ ਉਹ ਛੱਪੜਾਂ ਦੇ ਨੇੜੇ ਬੰਦੇ ਦੇ ਜੰਗਲ ਨਾਲ ਬੈਠਦੇ ਸੀ। ਕਿਉਂ, ਸਾਫ ਪਾਣੀ ਹੁੰਦਾ ਸੀ? ਸਾਫ ਪਾਣੀ, ਨਾਰ ਦਾ ਪਾਣੀ ਪਹਿਲਾਂ ਨਹਾਉਂਦੇ ਸਨ। ਅੱਛਾ ਅੱਛਾ, ਨਾਰ ਦਾ ਪਾਣੀ ਵਿੱਚ ਪੀਂਦਾ ਹੁੰਦਾ ਸੀ? ਨਾਰ ਦਾ ਤੇ 8 ਦਿਨ ਜਾ ਕੇ ਜਨਾਨੀਆਂ ਬੰਨੇ ਬਾਹਰ ਹੀ ਜਾਣੀਆਂ ਨੇ, ਛੱਪੜ ਨੇੜੇ ਨੇ ਬੰਦਾ ਜਾਣਾ ਨੇ, ਹੱਥ ਧੋਂਦੇ ਨੇ ਕੁਛ। ਅੱਛਾ ਅੱਛਾ ਅੱਛਾ। ਹੁਣ ਤੇ ਬੇਈ ਆਈ ਘਰਾਂ ਕਰਤੀਆਂ ਬਣੀਆਂ। ਤੇ ਬਾਬਾ ਜੀ ਇੱਥੇ ਉਦੋਂ ਹਿੰਦੂ ਖੱਤਰੀ ਵੀ ਰਹਿੰਦੇ ਹਨ? ਰਹਿੰਦੇ ਸਨ। ਕਿੰਨੇ ਘਰ ਸਨ ਤਕਰੀਬਨ? ਖੱਤਰੀਆਂ ਦੇ 15-20 ਘਰ ਸੀ ਵਿੱਚ ਪਿੰਡ ਦੇ। ਅੱਛਾ ਜੀ, 15-20 ਉਹਨਾਂ ਦੇ? ਉਹ ਵਿਚਕਾਰ ਹੀ ਹੁੰਦੇ ਸਨ। ਤੇ ਸਿੱਖਾਂ ਦੇ ਕਿੰਨੇ ਘਰ ਸਨ ਭਲਾ? ਸਿੱਖਾਂ ਵੀ 25 ਸਿੱਖਾਂ ਦੇ 5-7 ਘਰ ਸਨ। ਤੇ ਜਾਂ ਉਹ ਸ਼ਰਾਬੀਆਂ ਦਾ ਟਿੱਬਾ ਵੱਜਦਾ ਹੈ, ਉਹ ਸ਼ਰਾਬੀਆਂ ਦੇ ਘਰ ਉਧਰ ਸਨ। ਅੱਛਾ। ਤੇ ਜਾਂ ਇਧਰ ਸਿੱਤੇ ਦਾ ਸਿੰਘ ਟੱਪਾ ਦਾ ਇਧਰ 5-4 ਘਰ ਸਨ। ਯਾਨੀ 25-30 ਘਰ ਉਹਨਾਂ ਦੇ ਹੈ ਸਨ ਤਕਰੀਬਨ? ਜ਼ਿਆਦਾ ਸਨ। ਜ਼ਿਆਦਾ ਹੈ ਤੈਨੂੰ? ਹਾਂ। ਅੱਛਾ ਅੱਛਾ। ਤੇ ਮੁਸਲਮਾਨਾਂ ਦੇ ਘਰ ਕਿੰਨੇ ਹਨ ਤਕਰੀਬਨ? ਮੁਸਲਮਾਨਾਂ ਦੇ 5-6 ਘਰ ਸਾਡੇ ਸਨ। ਤੁਹਾਡੇ ਜਲੈਂਦ ਹੋ ਗਏ ਸਾਰੀਆਂ ਦੇ? ਸਾਰੀਆਂ ਦੇ। ਅੱਛਾ। ਕੋਈ ਹਿੰਦੂ ਘੁਮਿਆਰ ਸਨ। ਅੱਛਾ ਅੱਛਾ। ਖੋਤੇ ਬਣਾਏ ਹੁੰਦੇ ਸਨ। ਅੱਛਾ। ਤੇ ਕੋਈ ਸਿੱਖਾਂ ਦੇ 5-7 ਘਰ ਤੇ ਸਿੱਖਾਂ ਦੇ ਸਨ। ਅੱਛਾ ਅੱਛਾ। ਅੱਛਾ ਬਾਬਾ ਜੀ, ਤੇ ਜਿਹੜੇ ਮੁਸਲਮਾਨ ਸੀ ਤੁਸੀਂ ਅਨਸਾਰੀ ਹੋ ਗਏ? ਉਹ ਕੋਈ ਵਿੱਚ ਅੱਬੀ ਖਵਾਉਂਦੇ ਸਨ, ਕੋਈ ਭੁੱਟੇ ਖਵਾਉਂਦੇ ਸਨ। ਅੱਛਾ। ਤੇ ਸਾਡੇ ਕੌਮ ਅਨਸਾਰੀ ਆ ਤੁਸੀਂ ਅਨਸਾਰੀ ਹੋ। ਤੇ ਜਿਹੜੇ ਉਹ ਸਨ ਘੁਮਿਆਰ ਮੁਸਲਮਾਨ ਵੀ ਹੈ ਸਨ? ਨਾ, ਉਹ ਹਿੰਦੂ ਸਨ। ਅੱਛਾ, ਉਹ ਹਿੰਦੂਆਂ ਦੇ ਹਨ ਬਸ? ਉਹ ਹਿੰਦੂ ਸਨ। ਅੱਛਾ ਅੱਛਾ। ਨਹੀਂ, ਮੋਚੀ ਨਹੀਂ ਹੈ, ਮਲਕ ਰਾਈ ਕੋਈ ਦੇ ਹੋਰ ਖੁਆਰੇ? ਇਹ ਤਾਂ ਖੁਆਰੇ ਬਣੇ ਨੇ ਮਗਰੋਂ ਆਣ ਕੇ। ਅੱਛਾ ਅੱਛਾ। ਗੋਦ ਖੋਖਰ। ਅੱਛਾ ਅੱਛਾ। ਪਾਣੀ ਭਰ ਦਿੰਦੇ ਸਨ। ਅੱਛਾ ਅੱਛਾ। ਮਾਛੀਆਂ ਚ ਦਾਖਲ ਨੇ। ਅੱਛਾ ਅੱਛਾ। ਫਿਰ ਖੋਖਰ ਬਣ ਗਏ, ਗੋਦ ਬੱਕਰੀ ਬਣਾ ਲਏ। ਸਾਡੀ ਗੋਦ ਖੋਖਰ ਕੁਚੀ ਮੇ ਬਣ ਗਏ। ਸਹੀ ਹੋ ਗਿਆ। ਤੇ ਬਾਬਾ ਜੀ ਇੱਥੇ ਉਸ ਟਾਈਮ ਜਦੋਂ 47 ਤੋਂ ਪਹਿਲੇ ਇੱਥੇ ਦਰਬਾਰ ਕਿਹੜਾ ਕਿਹੜਾ ਹੁੰਦਾ ਸੀ? ਦਰਬਾਰ ਇੱਕ ਰਾਜੇ ਸ਼ਾਹ ਦਾ, ਇੱਕ ਬਨਾਲਾ, ਦੋ ਇੱਕ ਬਾਬਾ ਬੀਬ ਸ਼ਾਹ, ਬਾਬਾ ਸਤੋ ਪੀਰ। ਇਹ ਜਿਹਨੂੰ ਸਤੋ ਪੀਰ ਕਹਿੰਦੇ ਨੇ, ਇਹ ਵੀ ਪਹਿਲਾਂ ਦਾ? ਪਹਿਲਾਂ ਦਾ। ਉਹਨਾਂ ਦਾ ਹੁੰਦੇ ਹੀ? ਇਹ ਸਾਡੀ ਸੰਭਾਲ ਤੋਂ ਪਹਿਲਾਂ ਦਾ ਜੀ। ਆਹੋ, ਜਦੋਂ ਸਿੱਖ ਇੱਥੇ ਰਹਿੰਦੇ ਹਾਂ ਉਦੋਂ ਦਾ ਹੀ ਨਾ, ਪਹਿਲਾਂ ਦਾ ਹੀ। ਅੱਛਾ। ਇਹ ਸਤੋ ਪੀਰ ਜਿਹੜਾ ਇੱਕ ਕੌਣ ਸੀ? ਇਹ ਲੈ ਜਾਣੇ ਕਲਮਾ ਪੜਿਆ ਸੀ, ਪੀਰ ਖੁਆਂਦਾ ਸੀ, ਨਾ ਉਹਦੇ ਸਤੋ ਸੀ। ਸਿੱਖ ਬਦਲੇ ਮੰਨਦੇ, ਮੁਸਲਮਾਨ ਵੀ ਸਨ। ਆਂਦੇ ਹਿੰਦੂ ਸੀ? ਆਂਦੇ ਹਿੰਦੂ ਸਨ। ਸੁਣਿਆ ਵੀ ਹਿੰਦੂ ਸੀ ਸਤੋ ਪੀਰ ਨੇ ਜਿਹੜਾ? ਸਿੱਖ ਵੀ ਮੰਨਦੇ ਸਨ, ਅਸੀਂ ਆਪ ਮੰਨਦੇ ਹਾਂ। ਸਾਡੇ ਬਾਬਾ ਬੀਬ ਸ਼ਾਹ ਸੈਯਦ ਸੀ, ਉਹਨੂੰ ਵੀ ਮੰਨਦੇ ਸਨ। ਉਹ ਸਾਰਿਆਂ ਨੂੰ ਮੰਨਦੇ ਸਨ। ਇਹ ਜਿਹੜਾ ਦਰਬਾਰ ਹੈ ਸਤੋ ਪੀਰ ਵਾਲਾ, ਇਹਦੇ ਨਾਲ ਇੱਕ ਛੋਟੀ ਖੂਹੀ ਜਿਹੜੀ ਬਣੀ, ਜਿਹੜੀ ਪੂਰੀ ਹੁਣ, ਉਹ ਖੂਹੀ ਉਦੋਂ ਦੀ ਕਿ ਬਾਅਦ ਚ ਬਣਾਈ? ਉਹ ਬੋਲੋ ਨਹੀਂ, ਪਹਿਲੋਂ ਸੀ ਜਿਹੜੀ ਹੁਣ ਪੂਰੀ ਗਈ ਹੈ, ਹੈਗੀ ਹੈ ਛੋਟੀ? ਪਹਿਲੋਂ ਸੀ। ਅੱਛਾ ਅੱਛਾ। ਨਿੱਕੇ ਹੁੰਦੇ ਖੂਹੀ ਸੀ। ਅੱਛਾ ਅੱਛਾ। ਤੇ ਬਾਬਾ ਜੀ ਆਪਣੇ ਪਿੰਡ ਦੇ ਵਿੱਚ ਕੋਈ ਮਸ਼ੀਨਾਂ ਹੁੰਦੀਆਂ ਹਾਟੇ ਪੀਣ ਵਾਲੀਆਂ ਜਾਂ ਖਰਾਸ ਸਨ? ਕੀ ਸੀ ਹੁੰਦਾ ਉਦੋਂ? ਖਰਾਸ ਹੀ ਹੁੰਦੇ ਸਨ, ਬਹੁਤ ਮਸ਼ੀਨ ਇੱਕੋ ਹੀ ਹੁੰਦੀ ਸੀ। ਅੱਛਾ। ਕਿੰਨਾ ਦੇ ਖਰਾਸ ਮਸ਼ੀਨ ਭਲਾ ਕੁਛ ਇਹ ਗੱਲ ਚੇਤਾ ਹੈ? ਦੱਸੋ ਹਾਂ ਭਲਾ। ਇੱਥੇ ਹਿੰਦੂ ਸਰਕਾਰ ਸਨ, ਉਹਨਾਂ ਨੇ ਗੁੜ ਕੁੱਟ ਨਾਉਂਦੇ ਹਾਂ? ਆਲ ਪੈ ਗਈ ਸੀ। ਆਲੇ ਸੀ ਉਹਨਾਂ ਦੇ? ਇੱਕ ਖਰਾਸ ਉਹਨਾਂ ਦਾ ਸੀ, ਇੱਕ ਇਧਰ ਸ਼ਹਾਬਦੀਨ ਹੁੰਦਾ ਸੀ ਲੋਹਾਰ, ਉਹ ਮੁਸਲਮਾਨ ਸੀ? ਮੁਸਲਮਾਨ। ਇੱਕ ਖਰਾਸ ਉਹਦਾ ਸੀ। ਅੱਛਾ। ਇੱਕ ਸਾਈਆਂ ਦੀ ਪੱਤੀ ਸੀ ਖਰਾਸ, 3 ਖਰਾਸ ਸਨ ਇੱਥੇ। ਅੱਛਾ ਅੱਛਾ। ਉਹ ਸਾਈਆਂ ਦੀ ਪੱਤੀ ਵਾਲਾ ਕਿਹਦਾ ਸੀ, ਮੁਸਲਮਾਨਾਂ ਦਾ ਕਿ ਸਿੱਖਾਂ ਹਿੰਦੂਆਂ ਦਾ? ਉਹ ਸਿੱਖਾਂ ਦਾ ਸੀ। ਅੱਛਾ ਅੱਛਾ। ਉਹਦਾ ਖਰਾਸ ਉਹਦੀ ਚੱਕੀ ਕਿੱਥੇ ਹੁੰਦੀ ਸੀ। ਅੱਛਾ ਅੱਛਾ।
ਯਾਰ ਚੱਕੀਆਂ ਲੈ ਕੇ ਬਹਿ ਗਈਆਂ ਨੇ, ਜਦੋਂ ਆਟਾ ਪੀਣ ਲੱਗ ਛੜਿਆ ਤੇ ਆਟਾ ਆਉਂਦਾ ਤੇ ਬੰਦਿਆਂ ਨੂੰ ਕਬਜ਼ ਹੋ ਗਈ, ਫਿਰ ਇਹਦੇ ਬਿਮਾਰੀ ਲੱਗ ਗਈ। ਹਾਂ ਚੱਕੀ ਤੇ ਬਾਬਾ ਚੰਗਾ ਹੁੰਦਾ ਸੀ ਆਟਾ? ਉਹ ਆਟਾ ਸਹੀ ਸੀ, ਇਹ ਆਟਾ ਨਹੀਂ ਸਹੀ। ਖਰਾਸ ਵਾਲਾ ਸਹੀ ਹੁੰਦਾ ਸੀ? ਹਾਂ ਚੱਕੀ ਘਰ ਵਾਲੀ ਹੋਣੀ ਅੱਛਾ ਅੱਛਾ ਤੇ ਖਰਾਸਾਂ ਦਾ ਆਟਾ ਉਹ ਹੀ ਖਾਣ ਵਾਲਾ ਸੀ। ਅੱਛਾ ਤੇ ਬਾਬਾ ਜੀ ਪਿੰਡ ਦੇ ਵਿੱਚ ਕੋਈ ਝਾਮਤਾ ਝੁਮਤਾ ਕਿਹੜਾ ਕਰਦਾ ਹੁੰਦਾ ਸੀ? ਨਾਈ ਕੌਣ ਸੀ? ਨਾਈ ਸਾਡੇ ਪਿੰਡ ਸੀ ਅੱਲਾ ਦਿੱਤਾ, ਮੁਸਲਮਾਨ? ਪੀਰਾਂ ਦਿੱਤਾ। ਅੱਛਾ ਉਹ ਰਾਜਾ ਕੋਈ ਨਹੀਂ ਸਨ ਤੇ ਜਾਂਤਾ ਕਰ ਸਨ। ਅੱਛਾ ਅੱਲਾ ਦਿੱਤਾ ਜਿਹੜਾ ਪੀਰਾਂ ਦਿੱਤਾ, ਉਹਦਾ ਇੱਕੋ ਪੁੱਤਰ ਸੀ ਇਸਮਾਇਲ। ਅੱਛਾ ਉਹ ਸੱਚੇ ਸੌਦੇ ਜਾ ਫੌਤ ਹੋ ਗਿਆ, ਕਬਰ ਉਹਦੀ ਉੱਥੇ ਬਣੀ ਅੱਛਾ ਅੱਛਾ ਰੁਕਬਾਦ। ਹੂੰ ਤੇ ਜਿਹੜਾ ਪੀਰਾਂ ਨੇ ਅੱਲਾ ਦਿੱਤਾ ਸੀ, ਉਹਦਾ ਪੁੱਤਰ ਸੀ ਉਹਦਾ ਨਾਮ ਮੂਸਾ ਹੂੰ ਨਾਈ। ਅੱਛਾ ਅੱਛਾ ਤੇ ਬਾਬਾ ਜੀ ਇਹ ਜਿਹੜੇ ਮੁਸਲਮਾਨ ਸਨ ਨਾਈ, ਇਹ ਮੁਸਲਮਾਨਾਂ ਦਾ ਕੰਮ ਕਰਦੇ ਕਿ ਸਿੱਖਾਂ ਦੇ ਵੀ ਕੋਈ ਨੂੰ ਲਾਂਦੇ ਸਨ? ਇਹ ਕੰਮ ਕਾਰ ਉਹਨਾਂ ਦਾ ਵੀ ਕਰਦੇ ਹਾਂ ਕਿ ਉਹਨਾਂ ਦਾ ਲਾਦਾ ਸੀ ਕੋਈ? ਉਹਨਾਂ ਨਾਈ ਕੋਈ ਸਦਾਗਰ ਨਾਈ ਹੁੰਦੇ ਵਿੱਚ ਪਿੰਡ ਦੇ ਹੁੰਦਾ ਸੀ। ਅੱਛਾ 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 ਉਹ ਨਾਲ ਬਾਲ ਨਹੀਂ ਕਟਾਉਂਦੇ, ਉਹ ਆਪਣੇ ਮੋਜਨੇ ਨਾਲ ਕੋਲ ਰੱਖਣਾ ਨਾ, ਕੰਗਾ ਸਿਰ ਤੇ ਹੋਣਾ, ਲੱਕੜ ਦਾ ਸਿਰ ਤੇ ਚੁੱਕਣਾ ਤੇ ਪੱਗ ਬੱਦੀ ਜੇ ਸਿਰ ਕਰਨਾ, ਕੰਗਾ ਫੇਰ ਲੈਣਾ। ਅੱਛਾ ਅੱਛਾ ਤੇ ਮੋਜਨਾ ਉਹਨਾਂ ਦਾ ਸ਼ੀਸ਼ਾ ਰੱਖਿਆ ਹੋਣਾ ਤੇ ਸ਼ੀਸ਼ੇ ਨਾਲ ਆਪਣੇ ਬਾਲ ਆਪੇ ਚੁੱਕ ਲੈਂਦੇ ਸੀ। ਅੱਛਾ ਤੇ ਬਾਬਾ ਜੀ ਉਦੋਂ ਆ ਜਿਹੜੀਆਂ ਫਸਲਾਂ ਨੇ, ਹੁਣ ਤੇ ਚਲੋ ਟਰੈਕਟਰ ਆ ਗਏ ਤੇ ਇਹਨਾਂ ਤੇ ਹੀ ਲਿਆਨੇ ਆ ਬਾਹਰੋਂ, ਕਣਕ ਮੂੰਜੀ ਕੋਈ ਸ਼ੈ ਵੀ, ਤੇ ਉਦੋਂ ਭਲਾ ਕਾਹਦੇ ਤੇ ਲੈ ਕੇ ਆਉਂਦੇ ਹਨ? ਖੋਤਿਆਂ ਤੇ? ਖੋਤਿਆਂ ਤੇ। ਤੇ ਉਹ ਕਿਹਦੇ ਖੋਤੇ ਹੁੰਦੇ ਆ ਪਿੰਡ 'ਚ? ਘਮਿਆਰਾਂ ਦੇ। ਮੁਸਲਮਾਨ ਸਨ? ਹਿੰਦੂਆਂ ਦੇ। ਅੱਛਾ ਜਿਹਦੇ ਤੁਸੀਂ ਇੱਕ ਨਾਂ ਲਿਆ ਘਮਿਆਰ ਮਗਰੋਂ ਬਣੇ ਨੇ, ਮੁਸਲਮਾਨ ਬਣੇ ਨੇ, ਹਿੰਦੂ ਟੁਰ ਗਏ। 47 ਤੋਂ ਪਹਿਲਾਂ ਦੀ ਗੱਲ ਤੁਸੀਂ ਸਾਨੂੰ? ਹਾਂ ਕੋਈ ਮਾਛੀ ਬਣ ਗਈ, ਹਾਂ ਕੋਈ ਜ਼ਿਆਦਾ ਕੋਈ ਘਮਿਆਰ। ਅੱਛਾ ਚਲੋ ਇਹ ਬਾਬਾ ਜੀ ਬਾਅਦ 'ਚ ਬਣੇ, ਤੇ ਜਦੋਂ ਪਹਿਲਾਂ 47 ਤੋਂ ਜਦੋਂ ਇਕੱਠੇ ਸੀ ਸਾਰੇ, ਉਦੋਂ ਕਿਹੜਾ ਹਿੰਦੂ ਸੀ ਘਮਿਆਰ? ਇੱਕ ਨਾ ਅਰਨਾਮ ਸਿੰਘ, ਬੁੱਢਾ ਸਿੰਘ, ਸੰਦੋਖਾ ਘਮਿਆਰ, ਅਨੋਖਾ ਘਮਿਆਰ। ਅੱਛਾ ਇਹ ਹਿੰਦੂ ਸਨ? ਹਿੰਦੂ ਸ਼ਿੰਗਾਰ ਘਮਿਆਰ। ਅੱਛਾ ਅੱਛਾ ਇਹਨਾਂ ਦੇ ਖੋਤੇ ਸਨ? ਸੱਜਣ ਸਿੰਘ ਘਮਿਆਰ, ਸਾਰਿਆਂ ਦੇ ਨਾਮ ਆਉਂਦੇ। ਅੱਛਾ ਜੀ ਹਾਂ ਸਹੀ ਹੈ ਬਾਬਾ ਜੀ। ਤੂੰ ਉਦੋਂ 20 ਸਾਲ ਦਾ ਸੀ, ਤਕਰੀਬਨ 20 ਤੋਂ ਵੀ ਜ਼ਿਆਦਾ ਤੇਰੀ ਉਮਰ ਬਣਦੀ ਵੀ, ਤੁਸੀਂ ਕਿਹਾ 100 ਦੇ ਲੱਗੇ ਆ ਨਾ, ਤੇ ਜ਼ਿਆਦਾ ਹੀ ਬਣਦੀ 2-3 ਸਾਲ ਉੱਤੇ। ਤੇ ਬਾਬਾ ਜੀ ਤੁਸੀਂ ਉਦੋਂ ਕੀ ਕਰਦੇ ਹੋ? ਕਿਵੇਂ ਤੁਹਾਨੂੰ ਮੁੱਛ ਦਾੜੀ ਉਦੋਂ ਆਣ ਡਈ ਹੋਣੀ, ਆ ਗਈ ਹੋਣੀ ਸ਼ਾਇਦ, ਜਾਂ ਆਂਦੀ ਹੋਣੀ? ਉਦੋਂ ਅਸੀਂ ਹੋਏ ਸਾਂ ਮਾਲ ਮਗਰ। ਅੱਛਾ ਇਹਨੇ ਘਰੋਂ ਬੜਨੇ ਸਨ। ਅੱਛਾ ਮਾਲ ਮੂਲ ਚਰਾਉਂਦੇ? ਮਾਲ ਨੇ ਸਾਹਮਣੇ ਲੰਗਰ ਚਾਰਨੇ। ਤੁਹਾਡੇ ਹਾਨ ਦੇ ਕੋਈ ਸਿੱਖ ਆਇਆ ਸਨ ਬੇਲੀ ਬੋਲੀ ਕੋਈ? ਬੜੇ। ਕਿਹੜੇ ਕਿਹੜੇ ਸਨ? ਕੋਈ ਯਾਰਾਂ ਦੇ ਨਾਂ ਦੱਸੋ ਆਪਣਿਆਂ ਦੇ। ਹੁਣ ਬੰਗਲਾ ਦੇ ਸਾਲਦਾਰ। ਅੱਛਾ ਇਹਦੇ ਪੁੱਤਰ ਨੇ ਅਜਾਇਬ, ਉਹ ਸਾਡਾ ਹਾਣੀ ਸੀ। ਕੀ ਨਾਂ ਦੱਸਿਆ? ਅਜਾਇਬ। ਅਜੈਬ ਸਿੰਘ? ਹਾਂ ਅੱਛਾ ਉਹ ਤੋਂ ਵੱਡਾ ਸੀ ਗੁਰਚਰਨ, ਉਹ ਸਭ ਤੋਂ ਥੋੜਾ ਜਿਹਾ ਵੱਡਾ ਸੀ। ਗੁਰਚਰਨ? ਹਾਂ ਗੁਰਚਰਨ। ਅੱਛਾ ਤੇ ਉਹਦੇ ਬਾਪ ਨੇ ਜੀ ਹਜੂਰ ਸਿੰਘ, ਸੁੰਦਰ ਸਿੰਘ, ਗੁਰਬਰ ਸਿੰਘ, ਇਹ ਹਾਣੀ ਸਨ ਸਾਰੇ? ਉਹ ਵੱਡੇ ਸਨ, ਵਡੇਰੇ ਸੀ। ਅੱਛਾ ਉਹ ਵਡੇਰੇ ਸਨ। ਹਾਂ ਇਹ ਮੁੰਡੇ ਸਾਡੇ ਹਾਣੀ ਸਨ। ਹਾਂ ਜ਼ਿਆਦਾ ਜਿਹੜਾ ਇੱਕ ਲੰਗੋਟੀਆ ਬੇਲੀ ਵੀ ਹੁੰਦਾ ਨਾ ਖਾਸ, ਕੋਈ ਯਾਰ ਕੋ ਬੇਲੀ ਹੈ ਸੀ ਕੋਈ ਹਿੰਦੂਆਂ ਚੋਂ ਜਾਂ ਸਿੱਖਾਂ ਚੋਂ? ਜਿਵੇਂ ਹੁਣ ਸਾਡੇ ਸਾਈ ਵੀ ਬੇਲੀ ਹੋ ਜਾਂਦੇ ਨੇ ਕਈ, ਆਹ ਹੁੰਦੇ ਨੇ। ਇੰਜ ਕੋਈ ਹੈ ਸੀ ਜ਼ਿਆਦਾ ਜਿਹਦਾ ਮੂੰਹ ਪਿਆਰ ਹੋਵੇ ਜ਼ਿਆਦਾ? ਹੋਇਆ ਸੀ ਪੰਛੀ, ਇਹਨਾਂ ਨੂੰ ਆਂਦੇ ਸੀ ਸਾਡੇ ਕੋਲ ਪੰਛੀ ਹੈ। ਅੱਛਾ ਉਹਦੇ ਨਾਲ ਗੁਰਬਰ ਸਿੰਘ, ਅੱਛਾ ਉਹਦਾ ਪੁੱਤਰ ਸੀ ਸ਼ੁਕਰ, ਅੱਛਾ ਸ਼ੁਕਰ ਸਿੰਘ। ਸ਼ੁਕਰ ਸਿੰਘ? ਉਹ ਸਾਡਾ ਹਾਣੀ ਅੱਛਾ ਪਿਆਰ ਸੀ। ਅੱਛਾ ਇੱਕ ਮਿੰਦਰ ਸੀ ਲਾਲ ਆਂਦੇ ਪਾਲ ਪਾਲ, ਇਹਨਾਂ ਨੂੰ ਜੁਲੀ ਚੁੱਕ ਨਾਂ ਟਿਕਿਆ ਸੀ। ਅੱਛਾ ਅੱਛਾ ਇੱਕ ਉਹਦਾ ਪੁੱਤਰ ਸੀ, ਉਹ ਸਾਡੇ 3-4 ਹੈ ਪਿਆਰ ਵਾਲੇ। ਅੱਛਾ ਅੱਛਾ ਇਕੱਠੇ ਰਲ ਕੇ ਚਾਰਦੇ ਹੁੰਦੇ ਮਾਲ ਨਾਲ ਰਲ ਕੇ। ਅੱਛਾ ਜੀ ਬਾਬਾ ਜੀ ਇਹਨਾਂ ਨਾਲ ਖੇਡਦੇ ਖੁੱਡਦੇ ਵੀ ਹੁੰਦੇ ਹੋ? ਇਕੱਠੇ ਖੇਡਦੇ ਨੇ ਰਾਤ 8 ਵਜੇ 10 ਵਜੇ ਤੇ ਰਾਤ ਕੁੜੀਆਂ ਦੀ ਮੁੰਡਿਆਂ ਖੇਡਦੇ ਫਿਰ ਨਾ ਇਕੱਠੇ ਹੀ? ਇਕੱਠੇ ਹੀ ਬਾਹਰ ਜਵਾਨ ਹੁੰਦੇ ਛੋਟੇ ਕਿ ਕਿਹੜੇ ਕਿਹੜੇ ਵੱਡੇ? ਜਵਾਨ। ਅੱਛਾ 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 ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਪਿਆ ਕੰਮ ਹੁੰਦਾ ਹੈ। ਅੱਛਾ ਜੀ ਗਲਤ ਕਰੀ ਤਾਂ ਕੋਈ ਨਹੀਂ ਸੀ ਪਤਾ ਹੈਗਾ ਉਹਨਾਂ ਜ਼ਿਹਨ ਚ ਨਹੀਂ? ਬੰਦੇ ਵਡੇਰੇ ਉਹਨਾਂ ਦੇ ਕੁੜੀਆਂ ਕਿੱਥੇ ਗਏ ਨੇ ਬਾਹਰ, ਇੱਕ ਮੁੰਡਾ ਨਾਲ ਖੇਡਦੀਆਂ ਫਿਰ। ਅੱਛਾ ਅੱਛਾ ਹੁਣ ਤਾਂ ਹਾਲਾਤ ਹੀ ਖਰਾਬ ਹੋ ਗਏ। ਹਾਂਜੀ ਹਾਂਜੀ ਹੁਣ ਆਖਣਾ ਚਾਹੀਦਾ ਨਾ ਸਾਡੇ ਭਰਾ ਨੇ ਮੁਸਲਮਾਨ ਹੈ, ਮੁਸਲਮਾਨ ਸੀ ਇਹਨੇ ਦੇ ਬੰਦੇ, ਇਹਨਾਂ ਗੰਦ ਪਾਤਾ ਆਣ ਕੇ। ਨਹੀਂ ਵੀ ਕਿਸੇ ਧੀ ਨਹੀਂ ਭੈਣ ਨਹੀਂ ਮਾਂ ਨਹੀਂ ਦਿੰਦੇ। ਹਰ ਜਗ੍ਹਾ ਇਹੋ ਕੁਝ ਹੀ, ਭਾਵੇਂ ਮੁਸਲਮਾਨ ਭਾਵੇਂ ਸਿੱਖ ਭਾਵੇਂ ਹਿੰਦੂ, ਅੱਜ ਕੱਲ ਦਾ ਦੌਰ ਨੇ ਜਦੀਦ ਬਸ ਜਿਵੇਂ ਜਿਵੇਂ ਆ ਗਿਆ ਪਹਿਲਾਂ ਉਹਨੇ ਕੀਤਾ ਖਰਾਬ। ਉਹ ਮਾੜੇ ਦੇ ਨਾ ਯਾ ਕਰਨਾ, ਮਾੜੇ ਗਾਲ ਵੀ ਕੱਢ ਅੰਦਰ ਵੜ ਜਾਂਦੇ ਸਨ। ਅੱਛਾ ਸਿੱਖ? ਹਾਂ ਅੰਦਰ। ਇਹਨੇ ਸਾਡੀ ਬਰਾਬਰੀ ਨੇ, ਇਹ ਮਾੜਾ ਲੱਗਦੇ ਨੇ ਭਾਲ ਕੇ ਮੈਨੂੰ ਛਿੱਤਰ ਮਾਰੀ ਮਾੜਾ ਮਾਰਾ ਛਿੱਤਰ ਮਾਰੀ। ਪਿੰਡ ਦੇ ਵਿੱਚ ਖੂਹੀਆਂ ਤੁਹਾਡੀਆਂ ਕਿੱਥੇ ਕਿੱਥੇ ਪਾਣੀ ਭਰਨ ਵਾਲੀਆਂ? ਖੂਹੀਆਂ ਜੀ ਸਾਰੇ ਪਿੰਡ 'ਚ ਹੀ ਸਨ। ਕਿੱਥੇ ਜ਼ਿਆਦਾ ਮਸ਼ਹੂਰ ਕਿਹੜੀਆਂ? ਗੁਰਦੁਆਰਿਆਂ 'ਚ ਜਾਂ ਜਿਹੜੀ ਗੁਰਦੁਆਰੇ ਘਰਾਂ 'ਚ ਖੂਹੀਆਂ, ਹਰ ਕੋਈ ਨਲਕਾ ਹੁੰਦਾ ਕੋਈ ਨਹੀਂ। ਅੱਛਾ ਨਾ ਕੋਈ ਨਲਕਾ ਨਾ ਬਾਹਰ ਮਸ਼ਤਰਕਾ ਖੂਹੀਆਂ ਕੋਈ ਨਹੀਂ ਸਨ? ਚੌਕ ਚੁੱਕ ਵੱਡੀ ਮਸ਼ਤਰਕਾ ਸੜਕ ਇੱਥੇ ਇੱਕ ਮਸ਼ਤਰਕਾ ਸੀ ਖੂਹੀ, ਉਹ ਪੱਤੀ ਦੀ। ਅੱਛਾ
ਉਹਨਾਂ ਨੇ ਚੁਕਾਮੀਆਂ ਦੇ ਖੈਰਦੀ ਨੇ ਉਹਨਾਂ ਦਾ ਨਾਂ ਸੀ। ਅੱਛਾ ਅੱਛਾ ਉੱਥੇ ਹੁਣ ਮਕਾਨ ਪਏ ਨੇ। ਅੱਛਾ ਉਹ ਲਾਭ ਸਿੰਘ ਦਾ ਘਰ ਸੀ ਡੱਡੀਆਂ ਨੇ ਖੂਹ ਵਾਲੇ ਦਾ। ਅੱਛਾ ਅੱਛਾ ਉੱਥੇ ਖੂਹ ਸੀ ਸਾਰੀ ਪੱਤੀ ਦੀ। ਹੂੰ ਸਾਡੀ ਜਿਹੜੀ ਇਨਸਾਰੀਆਂ ਦੀ ਖੂਹ ਸੀ ਐਸੇ ਮਸਜਿਦ ਦੇ ਕੋਲ ਸੀ, ਬਾਹਰ ਚਰਖੜੀ ਲੱਗੀ ਸੀ, ਇੱਥੋਂ ਪਾਣੀ ਕੱਢਦੇ ਸੀ। ਅੱਛਾ ਹਰ ਘਰ ਖੂਹ ਸੀ ਸਿੱਖਾਂ ਦੇ। ਬਾਬਾ ਜੀ ਪਾਣੀ ਆਪੇ ਹੀ ਆਪਣਾ ਭਰਦੇ ਹੈ, ਕੋਈ ਹੈ ਹਿਮਾਚੀ ਸਕਾ ਵਗੈਰਾ? ਆਪੇ ਜਨਾਨੀ ਸਰਦਾਰ ਵੀ ਆਪੇ ਭਰ ਫੁੱਟ ਜਾਂਦੇ? ਆਪੇ ਜਨਾਨੀ ਘੜਿਆਂ ਹੀ ਲੈ ਆਉਂਦੀ। ਹਾਂ ਸ਼ਾਇਦ ਕਿ ਉਹ ਆਂਦੇ ਹਨ ਮਾਸ਼ਕੀ ਲੱਗੇ ਹੁੰਦੇ ਨਹੀਂ ਆ ਉਹ ਕੋਈ ਸੁਣਦੇ। ਅੱਛਾ ਅੱਛਾ ਉਹ ਕੋਈ ਸੁਣਦੇ ਇੱਥੇ ਪਿੰਡ 'ਚ ਨਹੀਂ ਥਾ। ਆਪੇ ਜਨਾਨੀ ਲੈ ਆਉਂਦੇ। ਅੱਛਾ ਤੇ ਹੁਣ ਤੇ ਗੰਦ ਮੱਚ ਗਿਆ। ਬਾਬਾ ਜੀ ਉਦੋਂ ਘਰ ਕਿਵੇਂ ਦੇ ਹਨ ਸਰਦਾਰਾਂ ਦੇ, ਮੁਸਲਮਾਨਾਂ ਦੇ ਵੀ ਸਰਦਾਰਾਂ ਦੇ ਘਰ ਕਿਵੇਂ ਦੇ ਹੁੰਦੇ ਤੁਹਾਡੇ? ਬਿਲਕੁਲ ਸਹੀ ਸਨ। ਕੱਚੇ ਸਨ ਸਾਰਿਆਂ ਦੇ, ਪੱਕੇ ਵੀ ਸਨ? ਪੱਕੇ ਸਿਰ ਪਰ ਸਾਡਾ ਜਾਂ ਬਈ ਖੱਤਰੀਆਂ ਦੇ ਜਿਹੜੇ ਹਿੰਦੂ ਸਨ ਉਹਨਾਂ ਦੇ ਮਕਾਨ ਪੱਕੇ ਸਿਰ ਵਿਚਕਾਰ ਪਿੰਡ ਦੇ। ਅੱਛਾ ਉਹ ਛੋਟੀਆਂ ਇੱਟਾਂ ਦੇ। ਹਾਂ ਹਾਂ ਤੇ ਸਿੱਖਾਂ ਦੇ ਮਕਾਨ ਸ਼ਾਹੀ ਇੱਟ ਜਿਹਨੂੰ ਕਹਿੰਦੇ ਨਿੱਕੀ। ਹਾਂ ਅੱਛਾ ਛੋਟੀ ਇੱਟ। ਹਾਂ ਹਾਂ ਤੇ ਹਿੰਦੂ ਦੇ ਉਹ ਹਨ ਤੇ ਸਿੱਖਾਂ ਦੇ ਵਿਰਲੇ ਵਿਰਲੇ ਮਕਾਨ ਸਨ ਜਿਹੜੇ ਬਹੁਤ ਕੱਚੇ ਹੁੰਦੇ ਸਨ। ਅੱਛਾ ਤੇ ਜਿਹੜਾ ਤੁਹਾਡੇ ਪਿੰਡ ਦੇ ਨੰਬਰਦਾਰ ਸਨ ਸਿੱਖ, ਉਹਨਾਂ ਦੇ ਨਹੀਂ ਪੱਕੇ? ਉਹਨਾਂ ਦੇ ਪੱਕੇ ਸਨ। ਉਹਨਾਂ ਦੇ ਪੱਕੇ ਸਨ। ਬਾਬਾ ਜੀ ਕਬਰਾਂ ਇਧਰੋਂ ਉੱਚੀ ਘਾਟੀ ਦੀ ਤਾਂ ਜਿਹੜੀ ਇੱਕ ਉੱਥੇ ਵੱਡੀ ਸਾਰੀ ਘਰ ਖਲੋਤਾ ਪੁਰਾਣਾ, ਅਰੇ ਭਾਈ ਕਿਹੜਾ ਘਰ ਹੈ ਉਹ? ਤੇਜਾ ਸਿੰਘ ਦੇ ਜਿਹੜਾ ਕਹਿੰਦੇ। ਹਾਂ ਉਹ ਤੇਜਾ ਸਿੰਘ ਦਾ ਘਰ ਉੱਤੇ ਦਾ ਤਾਂ ਹਜੇ ਵੀ ਖਲੋਤੀ ਹੈ। ਤੇਜਾ ਸਿੰਘ ਦਾ ਹੀ ਘਰ ਬਾਬਾ ਬੀਬ ਸ਼ਾਹ ਦੇ ਘਰ ਦੇ ਕੋਲ। ਹਾਂ ਤੇਜਾ ਸਿੰਘ ਟੱਪ ਵਾਲੇ ਦਾ ਹਜੇ ਵੀ ਖਲੋਤਾ ਘਰ। ਹਾਂ ਅੱਛਾ ਟੱਪ ਵਾਲੇ ਦਾ ਨੂੰ ਕਹਿੰਦੇ। ਹਾਂ ਵਿਰਕ ਸੀ ਬਾਬਾ? ਹੈ ਸਿੱਖ ਸੀ। ਆਹੋ ਜ਼ਾਤ ਵਿਰਕ ਸੀ ਆਂਦੇ। ਇਹ ਨਹੀਂ ਜ਼ਿਆਦਾ ਨਹੀਂ ਪਤਾ ਨਾ। ਤੇਜਾ ਸਿੰਘ ਸੁਣਿਆ ਅੰਦਰੋਂ ਨਾ ਕਈ ਕਹਿੰਦੇ ਪਏ ਕਿ ਉਹ ਪੁੱਤਰ ਸੀ ਕੰਧਾਰਾ ਸਿੰਘ। ਅੱਛਾ ਉਹਦਾ ਮੁੰਡਾ ਹੈ ਕੰਧਾਰਾ ਸਿੰਘ। ਹਾਂ ਅੱਛਾ ਅੱਛਾ ਇਹ ਮਜਬੀਆਂ ਮਾਰ ਛੱਡਿਆ ਸੀ। ਕਿਨੂੰ? ਤੇਜਾ ਸਿੰਘ ਨੂੰ। ਮਜਬੀਆਂ? ਮਜਬੀਆਂ ਸਿੱਖਾਂ ਵਿੱਚ ਕੋ ਮਜਬੀ? ਮਜਬੀ ਕੌਮ ਵੱਖਰੀ ਹੁੰਦੀ। ਅੱਛਾ ਉਹਨੇ ਮਾਰ ਛੱਡਿਆ ਸੀ। ਅੱਛਾ ਇੱਥੇ ਹੀ 47 ਤੋਂ ਪਹਿਲੇ? ਪਹਿਲੇ ਹੀ। ਅੱਛਾ ਅੱਛਾ ਉਹ ਡੇਰਾ ਮੰਗਲ ਸਿੰਘ ਦਾ ਡੇਰਾ ਉੱਥੇ ਜਾ ਕੇ ਮਾਰੇ। ਅੱਛਾ ਅੱਛਾ ਉਹ ਮੰਗਲ ਸਿੰਘ ਦਾ ਡੇਰਾ ਜਿਹੜਾ ਅਬਾਬ ਚੌਕ ਦੇ ਨਾਲ ਚੱਬੜਾ ਆਲਾਂ ਦੇ ਪਾਸ। ਹਾਂਜੀ ਹਾਂਜੀ ਸੋਏ ਦੇ ਉੱਤੇ ਨਹਿਰ ਦੇ। ਇੱਕ ਨੇ ਕਾਲੂ ਸੀ ਇੱਕ ਨੇ ਚੰਨਨ ਸੀ। ਅੱਛਾ ਇਹਨੇ ਮਾਰੇ। ਅੱਛਾ ਅੱਛਾ ਹੁਣ ਆ ਡੇਰੇ ਸਾਰੇ ਨੇ ਆ ਵੇਖ ਲੈ ਤੇਜਾ ਸਿੰਘ ਦਾ ਡੇਰਾ। ਉਹਨੂੰ ਆਂਦੇ ਬਾਗ ਵਾਲਾ। ਬਾਗ ਵਾਲਾ ਡੇਰਾ? ਬਾਗ ਵਾਲਾ ਡੇਰਾ। ਉਹਦੇ ਉੱਪਰ ਆਇਆ ਉਹ ਆਂਦੇ ਪਾਨ ਸਿੰਘ ਦਾ ਡੇਰਾ ਲੰਬਰ ਦਾ। ਇਹ ਲਾਂਦੇ ਪਾਸੇ ਪਿੰਡ ਦੇ? ਨਹੀਂ ਉਹ ਸਿੱਧਾ ਇਸ ਪਾਸੇ ਅਕਾਲ ਵਾਲੀ ਸਾਈਡ ਨੂੰ। ਅੱਛਾ 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 ਹਾਂ ਹਾਂ ਉਹਦੇ ਚੜ੍ਹਦੇ ਪਾਸੇ ਉਹਨੂੰ ਆਂਦੇ ਢਾਬ। ਉਹਨੂੰ ਆਂਦੇ ਪੰਛੀਏ। ਉਹਦੇ ਘਰ ਚ ਸਾਡੇ ਕੋਲ ਸਰਦਾਰ ਜੀ ਕਮੇਟੀ ਕੇ ਆਉਂਦੇ ਸਨ। ਅੱਛਾ ਉਹਦੇ ਉਰਲਾ ਮਕਾਨ ਹੈ ਕੱਚਾ ਸੇ ਖੂਹ ਡਲ। ਉਹ ਉਹਨਾਂ ਨੇ ਦੱਸਿਆ ਜਾਣਾ ਜੀ ਉਹ ਨਹੀਂ ਪਤਾ ਪੀਰਾਂ ਦਾ ਮਕਾਨ ਹੈ। ਅੱਛਾ ਅੱਛਾ ਉਹਨਾਂ ਦਾ ਸੀ। ਤੇ ਕੋਲ ਪੱਕਾ ਡੇਰਾ ਉਹ ਵਗਦਾ ਸੀ ਚੇ ਸਿੰਘ ਦੇ ਨਾਂ ਤੇ। ਚੇਤ ਸਿੰਘ? ਚੇ ਸਿੰਘ। ਅੱਛਾ ਉਹਦਾ ਕਿਧਰਲੇ ਪਾਸੇ ਡੇਰਾ ਸੀ? ਉਹ ਪੱਕਾ ਡੇਰਾ ਕਾਲ ਕੋਲ ਰਾਹ ਸੀ। ਅੱਛਾ ਕਾਲੂਕਾ ਦੇ ਰਾਹ ਤੇ ਆ ਜਿਹੜਾ ਪਿਆ ਜਾਣ ਡਿਆ। ਅੱਛਾ ਅੱਛਾ ਅੱਗੇ ਆ ਜਾਂਦੇ ਇਸ ਪਾਸੇ ਤਰੇਕਾਣਾ ਚੜ੍ਹਦੇ ਪਾਸੇ ਆ ਗਿਆ। ਚੜ੍ਹਦੇ ਉਹਨੂੰ ਮੰਨਦੇ ਹੈ ਇੰਦਰ ਦਾ। ਇੰਦਰ ਸਿੰਘ? ਹਾਂ ਅੱਛਾ ਤੇ ਆ ਪੰਮੇ ਨੂੰ ਡੇਰੇ ਦੇ ਸਨ ਬੂੜੇ ਕਾ ਨੱਥੂ ਤੇ ਜੰਗੀਰੂ। ਅੱਛਾ ਅੱਛਾ ਤੇ ਹਲੇ ਡਿੱਗਿਆ ਨੇ ਜਿਹੜਾ ਉਹ ਲਾਭ ਸਿੰਘ ਦਾ ਇਹ ਕਰੋ ਚੁਕਾਵੀ ਨੇ ਖਾਏ ਦੇ ਕੇ। ਅੱਛਾ ਅੱਛਾ ਤੇ ਹਲੇ ਦਾ ਖੂਹ ਹਲੇ ਦਾ ਵੱਜਦਾ ਸੀ ਨਾ ਪ੍ਰਤਾਪ ਸਿੰਘ ਸੀ। ਉਦੋਂ ਅੱਗੇ ਡੱਲ ਹੁੰਦੀ ਬੁੱਧਵਾਂ ਨੂੰ ਖੂਹ ਵੱਜਦਾ ਸੀ। ਉਹ ਆਂਦਾ ਸੀ ਹਰੀ ਤੇ ਹਜ਼ਾਰਾ ਗੁਰਬਚਨ ਤੇ ਬਕਾਰ ਚਾਰ ਭਰਾ ਸਨ। ਡੇਰੇ ਸਾਰਿਆਂ ਦਾ ਪਤਾ। ਬਾਬਾ ਜੀ ਇਹ ਸਾਈਡ ਦੇ ਵੀ ਕੋਈ ਦੱਸੋ ਹੋਰ ਕਿਹੜੇ ਕਿਹੜੇ ਡੇਰੇ ਸਨ? ਜਿਵੇਂ ਆ ਤੁਸੀਂ ਦੱਸਿਆ ਚਾਰ ਚਫੇਰੇ ਲਿਆਓ ਉਹਨਾਂ ਨੂੰ ਘੁਮਾ ਕੇ ਸਾਨੂੰ। ਅੱਗੇ ਭੁਖਪੁਰਾ। ਅੱਛਾ ਇਧਰਲੇ ਪਾਸੇ ਕਿਹੜੇ ਸਰਦਾਰ ਦਾ ਸੀ ਡੇਰਾ? ਪੈਲੀਆਂ ਖੂਹ? ਇਹ ਨਾਲ ਨਹੀਂ ਸਾਰੇ ਅਸੀਂ ਕਹਿੰਦੇ ਕਿਸੇ 10 ਨਹੀਂ ਕਿਸੇ 5 ਨਹੀਂ ਕਿਸੇ ਕੋਲ। ਅੱਛਾ ਬਾਬਾ ਜੀ ਸਾਰਿਆਂ ਨਾਲੋਂ ਮੋਟੀ ਸਾਮੀ ਕਿਹੜੀ ਸੀ ਤੁਹਾਡੇ ਪਿੰਡ ਦਾ ਸਰਦਾਰ ਜਿਹੜਾ ਜਿਹਦੀ ਜ਼ਿਆਦਾ ਜ਼ਮੀਨ ਸੀ? ਜ਼ਿਆਦਾ ਫਿਰ ਸਰਦਾਰ ਬੰਗਲਾ ਜੀ। ਕੀ ਸੀ ਨਾਂ ਉਹਦਾ? ਹਜੂਰ ਸਿੰਘ। ਹਜੂਰ ਸਿੰਘ? ਹਾਂ ਕਿੰਨੀ ਸੀ ਜ਼ਮੀਨ ਤਕਰੀਬਨ ਪਤਾ? ਜ਼ਮੀਨ ਜੀ ਉਹ ਡੇਰਾ ਵੱਡਾ ਡੇਰਾ ਹੁਣ ਸਾਡੇ ਨੇ ਗਰਮਾਨਾ ਸੀ ਇਹਦੇ ਨਾਲ। ਅੱਛਾ ਉਹ ਹਜੂਰ ਸਿੰਘ ਦਾ 5 ਨੰਬਰ ਪਿਰਦਈ। ਉੱਥੇ ਡੇਰਾ ਵੱਖਰਾ। ਅੱਛਾ ਅੱਛਾ ਉਹ ਨਾਟੂਆਂ ਦਾ ਡੇਰਾ ਵੱਜਦਾ ਇਹ ਵੀ ਉੱਥੇ ਵਿੱਚ ਬਾਰੇ ਇਸਰ ਕੇ ਦੂਸਰੇ ਪਾਸੇ? ਹਾਂ ਇਸਰ ਕਹਿੰਦੇ ਲਾਗੇ ਨਾਟੂਆਂ? ਨਾਟੂਆਂ ਦਾ ਇਹ ਵੀ ਡੇਰਾ ਉਹਦਾ ਹੀ ਸੀ। ਅੱਛਾ ਅੱਛਾ ਵੱਡਾ ਮਾਲ ਸੀ। ਅੱਛਾ ਉਹਦੇ ਮਾੜਿਆਂ ਨੂੰ ਗਰੀਬਾਂ ਨਾਲ ਸੀ ਸਿੱਖ ਇੱਥੇ ਕੂਕ ਲੰਗ ਮਾਰ ਕੇ ਲੰਗੇ ਤੇ ਫੜ ਲਓ ਸ਼ਰਾਬ ਪੀ ਕੇ। ਅੱਛਾ ਮੈਂ ਆਪੇ ਫੜ ਲਾਂਗਾ ਸੰਭਾਲ ਲਾਂਗਾ। ਯਾਨੀ ਪਿੰਡ ਦੇ ਵਿੱਚੋਂ ਗਲੀ ਦੇ ਵਿੱਚੋਂ ਲੰਘੇ ਉਹਨੂੰ ਫੜ ਲਓ। ਅੱਛਾ ਭਾਵੇਂ ਸਿੱਖ ਹੀ ਹੋਵੇ ਕੋਈ ਹੋਵੇ। ਅੱਛਾ ਅੱਛਾ ਤੇ ਉਹਨਾਂ ਨੇ ਪਿੱਛੇ ਚੁੱਪ ਕਰਕੇ ਥੱਲੇ ਜਾਂਦੇ ਅੱਗੇ ਜਾ ਕੇ ਫਿਰ ਕੂਕਾ ਮਾਰ ਲੱਗਾ। ਅੱਛਾ 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 ਇੱਥੇ ਚੁੱਪ ਕਰਕੇ ਯਾਨੀ ਆਪੇ ਮੈਂ ਪਰ ਚੁੱਕ ਲਾਂਗਾ। ਬਾਬਾ ਜੀ ਹੋਰ ਇਹ ਸਾਈਡ ਤੇ ਕਰੀਏ ਇੱਧਰ ਇੱਧਰ ਵੀ ਕਿਸੇ ਆਇਆ ਸੀ ਕਿਸੇ ਦਾ ਸਿੱਖ ਦਾ ਗੁਡੇਰਾ ਮਸ਼ਹੂਰ ਹਜੇ ਵੀ ਹੋਵੇ ਖੂਹ ਅਬ ਇਸਰ ਵਾਲੀ ਸਾਈਡ ਨੂੰ ਪਰਾਂ ਨੂੰ?
ਲਾਲਕਾਂ ਵਾਲੇ ਪਾਸੇ ਉਹ ਪਰ ਸੰਧਾ ਨਾ ਵੱਜਦਾ ਸੀ। ਉਹ ਵੀ ਸਿੱਖਦੇ ਸੀ ਕਿਸੇ ਦਾ? ਸਿੱਖ ਦਾ ਨਾਂ ਨਹੀਂ ਮੈਨੂੰ ਆਉਂਦਾ। ਅੱਛਾ ਅੱਛਾ ਉਹਨਾਂ ਤੋਂ ਨਾ ਸਾਦਾ ਸੀ ਪਰ ਗੱਪੀਆਂ ਦੇ ਜਿਹੜੇ ਸੁਖਣਾ ਨੂੰ ਦੇ ਰਿਹਾ ਕਿ ਬੱਚਿਆਂ ਨੂੰ ਦੇ ਰਿਹਾ ਮਾਰ ਕਕੂਏ ਸਾਰੇ ਬਾਬਾ ਸਾਰੇ ਸਰਦਾਰਾਂ ਦੇ ਹਾਂ ਸਿੱਖਾਂ ਦੇ? ਸਿੱਖਾਂ ਦੇ। ਅੱਛਾ ਅੱਛਾ, ਇਹਦਾ ਮਤਲਬ ਤੁਸੀਂ ਜਿੰਨੇ ਸਾਰੇ ਖੂਹ ਸਾਨੂੰ ਆਲੇ ਦੁਆਲੇ ਗੁਨਾਤੇ ਨੇ ਇਹ ਸਰਦਾਰਾਂ ਦੇ ਹਾਂ। ਸਹੀ ਮਾਲਕ ਫਿਰ ਪਿੰਡ ਦੇ ਉਹ ਸਨ, ਜ਼ਿਮੀਂਦਾਰ ਜ਼ਿਆਦਾ ਸਿੱਖ ਸਨ ਹੈ? ਜਿਵੇਂ ਸਿੱਖ ਸਨ ਮੁਸਲਮਾਨ ਕਿਸੇ ਕੋਲ ਅਪਰਾਧ ਜੋ ਉਹਨਾਂ ਨੇ ਡੇਰੇ ਤੇ ਇਹਨਾਂ ਨਾਲ ਮਸ਼ਹੂਰ ਵੀ ਹੈ। ਅੱਛਾ ਇਹ ਵੀ ਸਿੱਖੋ ਮੁਸਲਮਾਨ ਹੋਏ ਸਨ। ਅੱਛਾ ਅੱਛਾ। ਕਿਸੇ ਨਵਾਬ ਸੀ ਇਹਦੇ ਪਿਓ ਦੇ ਨਾਲ ਸੀ ਬੱਗੇ ਖਾਂ, ਉਹ ਸਿੱਖੋ ਮੁਸਲਮਾਨ ਹੋਇਆ ਸੀ। ਉਹਦਾ ਚਾਚਾ ਸੀ, ਉਹਦਾ ਨਾਂ ਸੀ ਮਾਨ ਸਿੰਘ। ਅੱਛਾ ਅੱਛਾ ਅੱਛਾ। ਉਹ ਮੁਸਲਮਾਨ ਉਹ ਸਿੱਖ ਮੁਸਲਮਾਨ ਨਹੀਂ ਸੀ ਹੋਇਆ। ਅੱਛਾ ਅੱਛਾ। ਉਹ ਡੇਰਾ ਜੋ ਦੇਣਾ 30 ਡੇਰੇ ਸਨ ਸਿੱਖਾਂ ਦੇ ਬਾਹਰ। ਹਾਂ ਆ ਜਿਹੜਾ ਜੋ ਦੇਣਾ ਵੱਜਦਾ ਉਹ ਮਾਨ ਸਿੰਘ ਦਾ ਘਰ ਉੱਥੇ ਸੀ, ਉੱਥੇ ਸ਼ੇਰਾ ਨਾਈ ਹੁੰਦਾ ਸੀ ਉਹਦੇ ਘਰ 'ਚ। ਅੱਛਾ ਅੱਛਾ। ਹੁਣ ਤਾਂ ਕਈ ਛੱਤੀ ਹੋ ਗਿਆ ਪਰ ਉਹ ਛੱਤੀ। ਹਾਂ ਹਾਂ ਹਾਂ। ਤੇ ਬਾਬਾ ਜੀ ਇਹ ਪਿੰਡ ਦੇ ਲਾਂਦੀ ਸਾਈਡ ਜਿਹੜੀ ਲਾਲਕਿਆਂ ਵਾਲੀ ਈਸਰ ਵਾਲੀ ਸਾਈਡ ਇਹ ਤਾਂ ਖਜੂਰਾਂ ਬਣੀਆਂ, ਖਜੂਰਾਂ ਪਹਿਲਾਂ ਦੀਆਂ ਜਾਂ ਬਾਅਦ ਚ ਹੁਣ ਇਹ ਦਰਬਾਰ ਸੀ ਨਾ, ਦਰਬਾਰ ਬਾਬੇ ਦੀ ਸ਼ਾਇਦ ਨਹੀਂ, ਮੇਰਾ ਕਹਿੰਦਾ ਮੈਂ 47 ਤੋਂ ਪਹਿਲਾਂ ਹੁੰਦੀਆਂ ਸੀ ਖਜੂਰਾਂ ਉਦੋਂ ਵੀ? ਉਦੋਂ ਵੀ ਅੱਛਾ ਅੱਛਾ ਅੱਛਾ। ਥੋੜੀਆਂ ਸਨ। ਆ ਪੈਲੀਆਂ ਤੱਕ ਨੇ ਪਰਾਂ ਨੂੰ ਦਰਬਾਰ ਤੇ ਬੜੀਆਂ ਨੇ, ਕਬਰਸਤਾਨ ਚ ਵੀ ਬੜੀਆਂ ਨੇ। ਆਹੋ ਉਹਦੇ ਆ ਜਿਹੜਾ ਸਾਹਮਣੇ ਆ ਛੱਪੜ ਉਹਦੇ ਉਸਲੇ ਪਾਸੇ ਵੀ ਬੜੀਆਂ ਨੇ ਖਜੂਰਾਂ। ਉਦੋਂ ਹੁੰਦੀਆਂ ਸਨ, ਹੁਣ ਘੱਟ ਗਈਆਂ ਨੇ ਕਿਹੜਾ। ਅੱਛਾ ਅੱਛਾ। ਬਾਬਾ ਜੀ ਪਿੰਡ ਦੇ ਵਿੱਚ ਆਪਣੇ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਕੋਈ ਫੈਸਲਾ ਆਂਦਾ ਸੀ, ਕੋਈ ਵੀ ਫੈਸਲਾ ਪਿੰਡ ਦਾ ਕੋਈ ਬੰਦਾ ਨਿਬੇੜਦਾ ਤੇ ਉਹ ਪੈਂਦੇ ਕਿੱਥੇ? ਕੋਈ ਜਗ੍ਹਾ ਬਣੀ ਸੀ ਟੱਪ ਜਾਂ ਕੋਈ ਐਸੀ? ਫੈਸਲਾ ਇੱਥੇ ਅੱਗੋਂ ਬੰਗਲੇ 'ਚ ਮੁੱਕ ਜਾਂਦਾ। ਬੰਗਲੇ ਚ ਹੁੰਦਾ ਸੀ? ਕਿਹੜੇ ਬੰਗਲੇ ਚ? ਆਹ ਸਾਲਦਾਰ ਦਾ ਬੰਗਲਾ ਵੱਜਦਾ। ਅੱਛਾ ਅੱਛਾ। ਜਿਹਦੀ ਤੁਸੀਂ ਅੱਗੇ ਨਾਲ ਲਈ ਉਹ ਜੇਲ੍ਹ 'ਚ ਜਿਹੜੀ ਭਾਈ ਅਲੀ ਭਾਈ ਉਹ ਉਹੀ ਬਿਲਕੁਲ। ਆਹ ਹਜ਼ੂਰ ਸਿੰਘ ਦਾ ਅੱਛਾ 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 ਇਹ ਬੰਗਲੇ ਵੱਜਦਾ ਬੰਗਲਾ ਸੀ। ਇੱਥੇ ਫੈਸਲੇ ਹੁੰਦੇ ਹਨ ਬੈ ਕੇ ਸਾਰੇ? ਇੱਥੇ ਹੀ ਹੁੰਦਾ। ਅੱਛਾ ਅੱਛਾ। ਨਿਬੇੜਦਾ ਕੌਣ ਸੀ? ਉਹ ਪਿੰਡ ਦਾ ਨੰਬਰਦਾਰ ਜਿਹੜਾ ਹਜੂਰ ਸਿੰਘ? ਲੰਬੜਦਾਰ ਲੰਬੜੇ ਤੇ ਲਾਭ ਦੇ ਸਦਨ ਹੀ ਸਰਕਾਰ ਸਦਨ ਨਾ ਜਿੰਦੇ ਵਾਲਾ ਸਦਨ ਨਾ ਅੱਛਾ ਅੱਛਾ ਨਾ ਵਾਲੇ ਵਾਲੇ ਚਾਉਣੇ ਤੇ ਨਾ ਸਦਨ ਲਾਭ ਦੇ ਅੱਛਾ ਅੱਛਾ ਫੈਸਲਾ ਇੱਥੇ ਹੁੰਦਾ ਸੀ। ਅੱਛਾ ਅੱਛਾ। ਤੇ ਬਾਬਾ ਜੀ ਇਹ ਜਦੋਂ ਆਪਣੇ ਮਰਦੇ ਹਨ ਤੇ ਕਬਰਸਤਾਨਾਂ ਜਿਹੜੇ ਦਫਨਾਉਂਦੇ ਹਨ, ਇਹ ਕਬਰਸਤਾਨ ਪੁਰਾਣੀ ਕਿਹੜੀ ਤੇ ਨਵੀਂ ਹੁਣ ਕਿਹੜੀ? ਇੱਕ ਤੇ ਇੱਧਰ ਪਾਸੇ ਵੀ ਕਬਰਸਤਾਨ ਹੈ, ਇੱਕ ਉੱਧਰ ਵੀ। ਇਹ ਇੱਥੇ ਜੀ ਕਬਰ ਕੋਣੀ ਸੀ, ਦਰਬਾਰ ਸੀ। ਇਹ ਇੱਧਰਲੇ ਪਾਸੇ ਜਿਹਨੇ ਵਾਲੇ ਸਾਈਡ। ਆਹ ਇੱਥੇ ਕਬਰ ਕੋਣੀ ਸੀ। ਅੱਛਾ ਅੱਛਾ। ਇਹ ਫਿਰ ਆਪ ਮੁਸਲਮਾਨ ਜਿਸ ਤੇ ਇਹ ਬਾਅਦ ਚ ਬਣਿਆ? ਬਾਅਦ ਵਿੱਚ ਪੁਰਾਣਾ ਕਬਰਸਤਾਨ ਤੁਹਾਡਾ ਕਿਹੜਾ? ਕਬਰ ਉਹ ਬਾਬਾ ਭੀਖਾ ਦਾ ਦੇ ਅੱਲਾਹ ਦੇ ਜਿੱਥੇ ਸਤੂਪੀਰ ਦੀ ਉਹ? ਸਤੋਪੀ ਤੋਂ ਅੱਛਾ, ਉਹ ਕਬਰਸਤਾਨ ਪੁਰਾਣਾ? ਉਹ ਪੁਰਾਣਾ ਮੁਸਲਮਾਨ ਦਾ ਉਹ ਸੀ। ਅੱਛਾ ਅੱਛਾ। ਇੱਥੇ ਸਿੱਖ ਸਾੜਦੇ ਹੁੰਦੇ ਸਨ। ਉਹ ਤੁਹਾਨੂੰ ਪੁੱਛ ਲਗਾ ਸਾਂ ਕਿ ਸਿੱਖਾਂ ਦੀ ਮੜੀਆਂ ਕਿੱਥੇ ਹਨ? ਜਿੱਥੇ ਸ਼ਮਸ਼ਾਨ ਘਾਟ ਇੱਥੇ ਨੰਬਰੀਆਂ ਸਨ, ਕਬਰ ਬਣਾਤੀ ਕਿੱਥੇ? ਮੈਂ ਉਹ ਜਿੱਥੇ ਸਤੂਪੀਰ ਆ ਸਤੋਪੀ ਉਹ ਮੜੀਆਂ ਸਨ? ਉਹ ਮਰੀਆਂ ਸਨ ਅੱਛਾ ਅੱਛਾ। ਸਿੱਖ ਉੱਥੇ ਸਾੜਦੇ ਹਨ? ਉੱਥੇ ਸਾਡੇ ਸਾਹਮਣੇ ਸਾੜਦੇ ਹੁੰਦੇ ਸਨ। ਅੱਛਾ 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 ਕੋਲ ਮਿਲੀ ਜਾ ਕੇ ਬੈਠਾ ਇਹਦੇ ਰਹਿੰਦੇ ਕੱਕ ਲਾ ਕੇ ਕੋਲ ਬੈਠੇ ਅੱਛਾ ਅੱਛਾ। ਤੁਹਾਨੂੰ ਆਂਦੇ ਨੇ ਤੁਸੀਂ ਚਿੱਪਰਾਂ ਚ ਜਾਓ? ਇੱਕ ਜਣਾ ਨਜ਼ਦੀਕੀ ਕੋਲ ਰਹਿਣਾ, ਦੂਜੇ ਛੱਡ ਕਟੋਰ ਹੋਣਾ, ਅੱਛਾ। ਹੱਥ ਹੀ ਡੰਡਾ ਫੜਿਆ ਹੋਣਾ। ਹੂੰ। ਉਹ ਸਾਨੇ ਜਿਹੜੀ ਕੋਈ ਲੱਕੜ ਰਹਿੰਦੀ ਕਰ ਕਰਕੇ ਉੱਤੇ ਕਰਨੀ ਹੈ। ਅੱਛਾ। ਉਹ ਉੱਥੇ ਬੈਠੇ ਰਹਿੰਦੇ ਐਂਡ ਤੱਕ? ਉਹ ਰਾਤ ਉੱਥੇ ਹੀ ਰਹਿਣਾ। ਜਿੰਦੇ ਰਾਖ ਨਹੀਂ ਬਣ ਜਾਂਦੇ? ਆਹ ਜਿੰਨੇ ਤੱਕ ਬੁੱਝਣੀ ਨਹੀਂ ਉੱਥੇ ਹੀ ਰਹਿਣਾ। ਅੱਛਾ ਅੱਗ ਬੁੱਝ ਜਾਣੀ ਫਿਰ ਮਗਰੋਂ ਸਵੇਰੇ ਇਕੱਠੀ ਕਰਨੀ, ਠੰਡੀ ਕਰਕੇ ਤੋੜੇ ਹੀ ਪਾ ਕੇ ਲੈ ਜਾਣਾ। ਪਾਣੀ ਵਗਦੇ ਰੱਖ ਨੂੰ ਕਿਸੇ ਗੰਗਾ ਹਲਦੀਆਂ ਰੋਡ ਤੇ ਅੱਛਾ। ਪਾਣੀ ਨੂੰ ਗੰਗਾ ਆਉਂਦੇ ਸਨ। ਹੂੰ। ਨਹੀਂ, ਅਸਲ ਗੰਗਾ ਵਿੱਚ ਵੀ ਜਿਹੜੇ ਅਮੀਰ ਨੇ ਜਾਂਦੇ ਹੋਣਗੇ ਦੂਰ ਲੈ ਕੇ? ਇਹ ਨਹੀਂ ਪਤਾ ਇੱਥੋਂ ਲੈ ਜਾਂਦੇ ਭਾਵੇਂ ਰਾਵੀ ਸੁੱਟੋ ਤੇ ਭਾਵੇਂ ਸੁੱਟੋ ਮਾੜੇ ਜਿਹੜੇ ਵਗਦੇ ਪਾਣੀ ਛੱਡਣੀ। ਜੰਜਾਲੇ ਆ ਗਈ ਸੀ ਗੰਗਾਰਾ। ਅੱਛਾ ਅੱਛਾ। ਤੇ ਬਾਬਾ ਜੀ ਤੁਹਾਡੇ ਪਿੰਡ ਦੇ ਜਿਹੜੇ ਖੱਤਰੀ ਸਨ ਹਾਂ ਉਹ ਹਿੰਦੂਆਂ ਦਾ ਲਹਿਦਾ ਹੁੰਦਾ ਆਪਣਾ, ਜਿਵੇਂ ਸਿੱਖਾਂ ਦਾ ਗੁਰਦੁਆਰਾ ਮੁਸਲਮਾਨਾਂ ਦਾ ਆਏ ਨਾ ਮਸਜਿਦ ਉਹਨਾਂ ਦੇ ਮੰਦਿਰ ਹੁੰਦੇ ਹੈ, ਗੁਰਦੁਆਰਾ ਹੈ ਸੀ ਕੋਈ? ਉਹਨਾਂ ਦਾ ਮੰਦਿਰ ਸੀ, ਗੁਰਦੁਆਰਾ ਕੋਈ ਸੀ ਹਿੰਦੂਆਂ ਦਾ। ਤੁਹਾਨੂੰ ਇਹੀ ਪੁੱਛਦਾ ਪਿਆ ਕਿ ਉਹਨਾਂ ਦਾ ਕੋਈ ਮੰਦਿਰ ਹੈ ਸੀ ਪਿੰਡ 'ਚ? ਹੈ ਸੀ। ਉਹ ਕਿੱਥੇ ਕਰਕੇ ਸੀ? ਵਿਚਕਾਰ ਪਿੰਡ ਦੇ ਉੱਤੇ ਮਲਾ ਹੁੰਦਾ ਸੀ, ਉਹਨੂੰ ਬਟੇਰ ਪਾ ਜਾਂਦੇ ਸੀ, ਉਹਦੇ ਮੰਦਿਰ ਚ ਉਹ ਹੁੰਦਾ ਸੀ। ਅੱਛਾ ਅੱਛਾ। ਹੁਣ ਉਹਦੇ ਥਾਂ ਜੋ ਮੰਦਿਰ ਵਾਲੇ ਥਾਂ ਤੇ ਉਹ ਬੈਠਾ? ਉਹ ਉੱਥੇ ਮਲਾ ਸੀ। ਮੰਦਿਰ ਖਤਮ ਹੈ ਹੁਣ? ਖਤਮ ਹੈ। ਤੇ ਗੁਰਦੁਆਰੇ ਖਤਮ ਨੇ ਸਾਰੇ? ਗੁਰਦੁਆਰੇ ਕਰ ਦਿੱਤੇ ਨੇ, ਨਾਪ ਕਰ ਦਿੱਤੇ। ਅੱਛਾ ਅੱਛਾ। ਯਾਨੀ ਉਹ ਉਹਨਾਂ ਦੀ ਦੀਵਾਰਾਂ ਪੂਰਾ ਨਹੀਂ ਆਇਆ ਹੁਣ, ਦੁਬਾਰਾ ਉੱਤੇ ਘਰ ਬਣ ਗਏ ਨੇ? ਘਰ ਬਣ ਗਏ। ਅੱਛਾ ਅੱਛਾ ਅੱਛਾ। ਤੇ ਬਾਬਾ ਉਹ ਤੁਸੀਂ ਕਿ ਖੱਤਰੀਆਂ ਨਾਲ ਲਿਆ ਕੇ 15-20 ਘਰ ਖੱਤਰੀਆਂ ਦੇ ਹਾਂ ਹਿੰਦੂਆਂ ਦੇ, ਉਹ ਕਾਰੋਬਾਰ ਕੀ ਕਰਦੇ ਹੁੰਦੇ ਹਨ? ਕਾਰੋਬਾਰ ਦੁਕਾਨਾਂ ਬਣਾਈ ਸਨ। ਹੂੰ। ਕੋਈ ਵਾਈ ਕਰ ਦਿੰਦਾ, ਡੇਰਾ ਖੱਤਰੀਆਂ ਦਾ ਵੱਜਦਾ ਜੀ। ਅੱਛਾ। ਜ਼ਮੀਨ ਵੀ ਐਸੀ ਉਹਨਾਂ ਦੀ? ਜ਼ਮੀਨ ਸੀ। ਅੱਛਾ ਜੀ। ਦੁਕਾਨਾਂ ਕਾਹਦੀਆਂ ਭਲਾ? ਕਰਿਆਨੇ ਨਹੀਂ ਹੈ। ਅੱਛਾ। ਵੱਡੀਆਂ ਥੋਕ ਦੀਆਂ? ਇਹ ਛੋਟੀ ਛੋਟੀ ਹੁੰਦੀ ਹੈ, ਵੱਡੀ ਦੁਕਾਨ ਕੋਈ ਨਹੀਂ ਹੁੰਦੀ। ਅੱਛਾ। ਜਦੋਂ ਸ਼ਾਦੀ ਵਿਆਹ ਹੁੰਦੇ ਤੁਹਾਡੀਆਂ ਧੀਆਂ ਭੈਣਾਂ ਦੇ ਤੇ ਸਮਾਨ ਤੋਂ ਮਿਲ ਜਾਂਦੇ ਕਿ ਸ਼ਹਿਰੋਂ ਜਾਂਦੇ ਹੋ ਲੈਣ? ਸਮਾਨ ਸ਼ਹਿਰੋਂ। ਅੱਛਾ ਅੱਛਾ। ਜਿਹੜੀ ਛੋਟੀਆਂ ਦੁਕਾਨਾਂ ਹੈ ਤੇ ਫਿਰ ਇਹਦਾ ਮਤਲਬ ਹੈ ਇਹ ਤਾਂ ਕੋਈ ਸ਼ਹਿਰ ਨਹੀਂ ਬਾਬਾ ਕੋਈ ਇੱਥੇ ਹਿੰਦੂ ਦੀ ਸੁਨਿਆਰੇ ਦੀ ਦੁਕਾਨ ਹੈ ਸੀ ਇੱਥੇ? ਸੀ। ਕੀ ਸੀ ਉਸ ਸੁਨਿਆਰੇ ਦਾ ਨਾਮ? ਉਹਦਾ ਮੇਰੇ ਨਾਮ ਭੁੱਲ ਗਏ।
ਉਹ ਵੀ ਘਰ ਪਿੰਡ ਦੇ ਸੀ, ਨਾਮ ਮੈਨੂੰ ਉਹਦਾ ਭੁੱਲ ਗਿਆ। ਅੱਛਾ ਵਿਚਕਾਰ ਸੀ ਪਿੰਡ ਦੇ ਹੈ? ਹਾਂ, ਇੱਕ ਸੀ ਦੁਕਾਨ ਕਿ ਦੋ ਤਿੰਨ ਸਨ? ਦੁਕਾਨ ਇੱਕੋ ਹੀ ਸੀ ਲਿਆ ਅੱਛਾ ਹਿੰਦੂ ਸਨ ਨਾ? ਹਿੰਦੂ। ਖੱਤਰੀ। ਅੱਛਾ ਅੱਛਾ ਟਾਈਮ ਬੜਾ ਹੋ ਗਿਆ ਨਹੀਂ ਰਹਿੰਦਾ ਹੈਗਾ ਚੇਤੇ, ਹਾਂ, ਗੱਲਾਂ ਭੁੱਲ ਵੀ ਜਾਂਦੀਆਂ। ਬੜਾ ਬੜੇ ਬੜੇ। ਹੂੰ। ਤੇ ਬਾਬਾ ਜੀ ਜਦੋਂ ਤੁਸੀਂ ਇੱਥੇ ਰਹਿੰਦੇ ਸੋ ਹਾਂ। ਸਾਰੇ ਇਕੱਠੇ ਸੋ ਤੇ ਕੋਈ ਸਿੱਖ ਤੇ ਮੁਸਲਮਾਨ ਆਪਣੀ ਸ਼ਾਦੀਆਂ ਵੀ ਕਰਦੇ ਹੋਣਗੇ ਬੇਟੀਆਂ ਦੀਆਂ ਬੱਚਿਆਂ ਦੀਆਂ? ਸਾਡੀ ਉਹਨਾਂ ਨੇ ਮੇਰੇ ਭਾਜੀ ਸੀ, ਅੱਛਾ ਸੁੱਕੀ ਰਸਦ ਦੇਣੀ ਤੇ ਸੁੱਕੀ ਲੈਣੀ, ਅੱਛਾ ਅੱਛਾ ਘਿਓ ਦੇ ਪੈਸੇ ਦੇ ਦੇਣੇ, ਮਿੱਠੇ ਦੇ ਪੈਸੇ ਦੇ ਦੇਣੇ ਨੇ, ਹਾਂ ਹਾਂ ਹੂੰ, ਸ਼ਾਦੀਆਂ ਮੈਂ ਤੇ ਆਣ ਜਾਣ ਸੀ ਅੰਦਰ। ਸੂਜੀ ਦੇ ਪੈਸੇ ਦੇ ਦੇਣੇ ਨੇ। ਹਾਂ ਹਾਂ ਰੋਟੀ ਇਹਨਾਂ ਨੇ ਨਹੀਂ ਖਾਣੀ, ਉਹਨੇ ਸਾਡੀ ਨਹੀਂ ਖਾਣੀ। ਉਸ ਸਾਡੀ ਜੇ ਧੀ ਭੈਣ ਦੀ ਸ਼ਾਦੀ ਉਹਨਾਂ ਨੇ ਪੈਸੇ ਕੱਢ ਦੇਣੇ, ਅੱਛਾ ਅੱਛਾ ਮੇਰੇ ਭਾਜੀ ਸੀ, ਹੂੰ ਹੂੰ। ਸੁੱਕੀ ਰਸਦ। ਅੱਛਾ ਬਾਬਾ ਜੀ ਜਦੋਂ ਮਾੜਿਆਂ ਦੀ ਧੀਆਂ ਦੀ ਸ਼ਾਦੀ ਹੁੰਦੀ ਸੀ ਤੇ ਉਦੋਂ ਕੋ ਹੱਥ ਪੱਲਾ ਮੁਸਲਮਾਨ ਤੇ ਸਿੱਖ ਜਿਹੜੇ ਪਿੰਡਾਂ ਵਾਲੇ ਮਾਰਦੇ ਹੁੰਦੇ ਆ? ਕੋਈ ਨਹੀਂ ਬਾਲਣ ਚਾਹੀਦਾ ਉਹਦੇ ਨਾਲ? ਮਾਰਨਾ ਚਾਰਾ ਉਹ ਹੀ ਕਰਦੇ ਸਨ। ਮਾੜੇ ਦੀ ਕਿਸੇ ਧੀ ਭੈਣ ਦੀ ਸ਼ਾਦੀ ਹੋਣੀ ਨੂੰ ਹੂੰ ਇੱਕ ਦੂਜੇ ਨੂੰ ਕਹੇ ਸਰਦਾਰ ਜੀ। ਹੂੰ। ਸਾਡੇ ਤੇ ਮੀਆਂ ਜੀ ਆਂਦੇ ਹਨ ਮੁਸਲਮਾਨਾਂ ਨੂੰ, ਅੱਛਾ ਉਹਨਾਂ ਨੇ ਸਰਦਾਰ, ਅੱਛਾ ਅੱਛਾ ਓਏ ਸਰਦਾਰ ਜੀ ਉਹ ਮੱਲੇ 'ਚ ਮਾੜਾ ਕਰ ਕੇ ਚਾਰਾ ਕਰੋ, ਹੂੰ ਹੂੰ ਸਾਡੇ ਪਿੰਡ ਦੀ ਬੇਇੱਜ਼ਤੀ ਨਾ ਹੋਵੇ। ਅੱਛਾ ਅੱਛਾ ਲਾਂ ਦੇ ਰਿਸ਼ਤੇਦਾਰ ਆਉਣੇ ਨੇ ਹੂੰ ਹੂੰ ਤੇ ਸਾਡਾ ਪੰਦਰਾ ਕਾਟਾ ਨਵੇਂ ਵਰਨਾ 'ਚ ਗਏ ਸਾਡੇ ਨਾਲ ਕਾਰ ਹੋਈ। ਅੱਛਾ ਅੱਛਾ ਉਹ ਕਰਦੇ ਹਨ ਤੇ ਇਹ ਜਦੋਂ ਸ਼ਾਦੀ ਹੁੰਦੀ ਹੈ ਉਹਦੀ ਘਰੋਂ ਕੱਢ ਕੇ ਲੈ ਜਾਂਦੇ ਨੇ, ਹੂੰ ਆਦੇ ਚੁੱਗਾ ਫੋੜੋ। ਚੰਗੇ ਨਹੀਂ ਅਸੀਂ ਆਪ ਮੈਨੂੰ ਤੇ ਮੂੰਹ ਤੇ ਆਨੇ ਹੂੰ। ਉਹ ਇਹ ਦੇ ਸਾਂਝੇ ਸਨ, ਇਹ ਦੇ ਸਾਂਝੇ ਨੇ। ਬਾਬਾ ਜੀ ਉਦੋਂ ਵੀ ਮੁੰਡੇ ਜਿਵੇਂ ਹੁਣ ਤੁਸੀਂ ਵੇਂਦੇ ਚਲੋ ਭਾਵੇਂ ਤੁਸੀਂ ਵਡੇਰੇ ਹੋ ਗਏ ਹੋ, ਹਾਂ। ਹੁਣ ਸਾਡਾ ਦੌਰ ਜਿਹੜਾ ਆ ਗਿਆ ਮੁੰਡ ਪਾਲਟੀ ਖਲੋਤੀ ਹੁੰਦੀ ਮੋੜਾਂ ਦੇ ਇੱਧਰ ਤੇ ਉੱਧਰ ਉਹਦੇ ਬਾਅਦ ਵਾਹ ਕੇ ਇਵੇਂ ਦਾ ਵੀ ਆਇਆ ਸੀ ਉਦੋਂ? ਉਹਦੇ ਕੋਲੇ ਮੁੰਡਿਆਂ ਦੇ ਕੋਲੇ ਅੱਛਾ ਅੱਛਾ ਤੀ ਪੈਂਦਾ ਹਜ਼ਾਰ ਸਹੀ ਸੀ ਬਿਲਕੁਲ ਹੀ ਆ। ਜਿਹਦੀ ਮਸਜਿਦ ਹੀ ਹੋਵੇ, ਮੁਸਲਮਾਨ ਦੀ, ਸਿੱਖ ਦੀ, ਈਸਾਈ ਦੀ। ਹੁਣ ਉਹਨਾਂ ਦੀ ਧੀਆਂ ਨੂੰ ਭੈਣਾਂ ਨੂੰ ਅਸੀਂ ਭੂਆ ਹੀ ਆਂਦੇ, ਅੱਛਾ ਉਹ ਸਾਡੀਆਂ ਨੂੰ ਭੂਆ ਆਂਦੇ ਸਨ। ਅੱਛਾ ਅੱਛਾ ਤੇ ਜਦੋਂ ਆਪਣੀਆਂ ਨੂੰ ਨਹੀਂ ਆਂਦੇ ਦੂਜੀਆਂ ਨੂੰ ਨਾ ਕੀ ਆਖਣ। ਹੂੰ ਹੈ ਉਹ ਬੰਦਾ ਸੀ ਨਾ, ਹਾਂਜੀ ਉਹਦੀ ਮਾਈ ਬਿਮਾਰ ਹੋ ਗਈ। ਅੱਛਾ ਉਹ ਚੱਲ ਭੂਆ ਦੇ ਨਾਂ ਕਰ ਛੱਡੋ। ਹੂੰ ਹੂੰ ਉਹ ਦੋ ਚਾਰ ਦਿਨ ਮੱਝ ਬਾਈ ਗਈ। ਹੂੰ ਇਹ ਕਹਿੰਦਾ ਯਾਰ ਭੂਆ ਮੁਖਰੀ ਟੂਆ ਮਾਰ ਛੱਡੀ ਸੀ, ਇਹਨਾਂ ਦਾ ਉਹ ਕੰਮ ਹੀ ਹੈ। ਹੂੰ ਇਹਨਾਂ ਕੋਲ ਜਿੱਤ ਦਾ ਕੰਮ ਕੋਈ ਨਹੀਂ। ਤੇ ਬਜ਼ੁਰਗੋ ਇਹ ਆਪਣੇ ਜਦੋਂ ਤਿਉਹਾਰ ਆਉਂਦੇ ਨੇ, ਹਾਂ। ਮਸਲਨ ਜਿਵੇਂ ਸਾਡੀ ਈਦ ਆ ਗਈ, ਹਾਂ ਈਦ ਮਿਲਾਦ ਨਬੀ ਆ ਗਈ, ਛੋਟੀਆਂ ਈਦ ਆ ਗਈ, ਵੱਡੀ ਈਦ ਆ ਗਈ, ਹਾਂ। ਤੇ ਇਹਨਾਂ ਦੇ ਵੀ ਕੋਈ ਤਿਉਹਾਰ ਆਉਂਦੇ ਹੋਣਗੇ, ਉਹ ਲੋਹੜੀ ਜਾਂ ਕੋਈ ਉਹ ਸ਼ੁੱਕਰਵਾਰ ਵਿਸਾਖੀ? ਅਸੀਂ ਸਵਾਰ ਆਨੇ, ਉਹ ਸ਼ੁੱਕਰਵਾਰ ਆਂਦੇ ਸਨ। ਅੱਛਾ ਅੱਛਾ ਅਸੀਂ ਬੁੱਧ ਛਿੰਛਰ ਬੁੱਧਵਾਰ ਆਨੇ, ਉਹ ਸ਼ਨੀਚਰਵਾਰ ਆਂਦੇ ਸਨ। ਵਾਰ ਬਕਵਾਕ ਹੈ। ਅੱਛਾ ਅੱਛਾ ਹੂੰ। ਹੂੰ ਹੂੰ। ਤੇ ਬਾਬਾ ਜੀ ਉਹ ਕੋਈ ਆਪਣੇ ਕੀ ਮਨਾਉਂਦੇ ਹੁੰਦੇ ਹਨ? ਜਿਵੇਂ ਅਸੀਂ ਮੈਂ ਤੁਹਾਨੂੰ ਦੱਸਿਆ ਮਿਸਾਲ ਦਿੱਤੀ ਵੀ ਸਾਡੀ ਈਦਾਂ ਦੀ, ਉਹਨਾਂ ਦੇ ਵੀ ਆਉਂਦੇ ਹੋਣਗੇ ਨਾ ਉਹਨੇ ਦਿਨ ਹੋ ਗਏ ਮਨਾਉਂਦੇ ਆਪਣੀ? ਆ ਭੁਗਾ ਆ ਗਈ, ਲੋਈ ਆ ਗਈ। ਆਹੋ ਆਹੋ ਹਾਂ ਉਹ ਵੀ ਕੀ ਕਰਦੇ ਹੁੰਦੇ ਹਨ ਲੋਈਆਂ ਲੂਈਆਂ ਤੇ ਥੋੜਾ ਦੱਸੋ ਕੀ ਲੋਈਆਂ ਸ਼ਾਮਾ ਮੰਨਦੇ ਹੈ ਕੀ ਕਰਦੇ? ਸਹੀ ਸਾਡੇ ਫੁੱਲੇ ਬਣਾ ਮਕਈ ਦੋ ਦੋ ਚਾਰ ਚਾਰ ਮਣ ਬਣਾ ਲੈਣੇ। ਅੱਛਾ ਅੱਛਾ ਉਹਦੇ ਵਿੱਚ ਗੁੜ ਲਾ ਲੈਣਾ? ਹਲਾਣਾ ਨਹੀਂ, ਹਾਂ ਹਾਂ ਬਣਾ ਲੈਣੀ। ਹੂੰ ਗੁੜ ਵੱਖਰਾ ਬਣਾਏ। ਅੱਛਾ ਉਹਨਾਂ ਦੇ ਪਰੂਪੀਆਂ ਹੋਣੀਆਂ ਜਾਂ ਟੋਪੇ ਹੋਣੇ। ਹੂੰ ਹੂੰ ਹਰ ਇੱਕ ਨੂੰ ਪਰੂਪੀ ਵੱਡੇ ਨੂੰ ਟੋਪਾ, ਛੋਟੇ ਨੂੰ ਪਰੂਪੀ। ਹੂੰ ਇਹਨੇ ਫਿਰ ਜਿਹੜੇ ਹੋ ਜਾਣੇ ਕੋਈ 10-20 ਸਿਰ ਹੂੰ। ਇਹਨੇ ਮੰਡੀ ਨੇ ਇਕੱਠੀ ਬਹਿ ਕੇ ਵੰਡ ਲੈਣੀ ਅੱਛਾ ਅੱਛਾ ਆਪੇ ਚ, ਹੂੰ ਖਾਣੀ ਪੀਣੀ। ਹੈਂ ਤੇ ਨਾਲ ਗੁੜ ਵੀ ਦੇਣਾ। ਹੂੰ ਹੂੰ ਹੈਂ ਨਹੀਂ ਬੱਚੇ ਬੁੱਚੇ ਨਹੀਂ ਹੋਣੇ ਹੁੰਦੇ ਮੁਸਲਮਾਨ? ਸਾਰੇ ਬੱਚੇ ਜਿਹੜਾ ਮਰਜ਼ੀ ਲਈ ਜਾਣ? ਜਿਹੜਾ ਮਰਜ਼ੀ ਲਈ ਜਾਏ। ਅੱਛਾ ਅੱਛਾ ਸਹੀ ਹੈ ਸਹੀ। ਉਹ ਸਾਡੇ ਕੋਲ ਹੋਇਆ ਸੀ ਛੋਪੀ ਕੁਆਰਾ, ਹੂੰ ਜਿਹੜੇ ਹੋ ਪਿਆ ਨਾ ਤੇ ਸਾਡੇ ਬੁੱਢਾ ਅਖਲ ਕਾ ਸੀ ਚੋਇਆ ਲੋਈ ਲੈਣਾ। ਇਹਨਾਂ ਦੇ ਬੁੱਢੇ ਨਾਂ ਹੀ ਯਾਦ ਅੱਛਾ ਆਉਣਾ ਨੇ ਬਾਬਾ ਯਾਦ ਕੋਈ ਮੁੰਡਾ ਹੋਇਆ ਸੀ ਲੋਈ ਲਿਆ ਗਈ। ਹੂੰ ਉਹਨੂੰ ਪਤਾ ਕਿ ਮਰੀਜ਼ ਤੇ ਸਿੱਖਾਂ ਦੇ ਮੁੰਡੇ ਤੇ ਮੁਸਲਮਾਨ ਸਾਰੇ ਇਕੱਠੇ ਮੰਗਦੇ ਹਨ। ਵੰਜਲੀ ਕਿ ਢੇਰ ਨਹੀਂ, ਵੰਜਲੀ ਵਿੱਚ ਬਟੇਰੇ ਕਿ ਢੇਰ ਨਹੀਂ, 2 ਸਾਧੂ ਦੇ ਦੋ ਮੇਰੇ ਕਿ ਢੇਰ ਨਹੀਂ, ਚੱਲ ਸਾਧੂ ਖਾ ਨੂੰ। ਹੂੰ ਅਗ ਢੇਰ ਨਹੀਂ, ਚੱਲ ਮਰਾਰੀ ਵਾਲੇ ਰਾਹ ਨੂੰ। ਅਗ ਢੇਰ ਨਹੀਂ, ਚੱਲ ਜਿੱਥੇ ਸਾਧੂ ਮਾਰਿਆ, ਢੇਰ ਨਹੀਂ ਉੱਥੇ ਪੱਕਾ ਕੋਟ ਸਵਾਰਿਆ। ਸਾਰੀਆਂ ਗੱਲਾਂ ਆਉਂਦੀਆਂ। ਅੱਛਾ ਇਹ ਜਦੋਂ ਲੋਹੜੀ ਮੰਗ ਉਦੋਂ ਪੜਦੇ ਹਨ? ਲੋਹੜੀ ਮੰਗਦੇ ਉਦੋਂ ਬੋਲਦੇ ਸਨ? ਉਦੋਂ ਬੋਲਦੇ ਸਨ। ਅੱਛਾ ਅੱਛਾ ਉਹ ਗਏ ਇੱਧਰ ਤੇ ਚੱਲ ਕੇ ਪਤਾ ਕਰਨੇ ਬੁੱਢੇ ਯਾਦ ਇਹਦੇ ਪਿਓ ਨੇ ਯਾਦ। ਅੱਛਾ ਅੱਛਾ ਤੇ ਉਹਦਾ ਰੁਪਈਆ ਨਹੀਂ ਲੱਭਦਾ। ਹੂੰ ਹੂੰ ਇਹ ਗਏ ਬਾਬਾ ਯਾਰ ਮਮਾ ਰੱਖ ਇਹ ਪੁੱਤਰ ਹੋਇਆ ਲੋਹੜੀ ਲਿਆ ਗਈ। ਹੂੰ ਇਹ ਸਿੱਖਾਂ ਦੇ ਮੁਸਲਮਾਨ ਦੇ ਘਰੇ ਮੰਗਦੇ ਸਨ, ਸਿੱਖਾਂ ਦੇ ਘਰੇ ਮੰਗਦੇ ਸਨ। ਉਹ ਆਂਦਾ ਮੇਰਾ ਬੁੱਢਾ ਰਾਤ ਦਾ ਮਰ ਗਿਆ, ਕਜਰਾਂ ਨੂੰ ਸ਼ਰਮ ਨਹੀਂ ਆਉਂਦੀ। ਹੂੰ ਮੁੰਡਾ ਘਰੇ ਮੇਰੀ ਮੇਜੀ ਪਿਆ। ਅੱਛਾ ਅੱਛਾ ਇਹ ਟੋਰਾ
ਚੋਰਾ ਦੇ ਦੂਜੇ ਨਾਲ ਬਾਬਾ ਯਾਰ ਨੂੰ ਕੋਈ ਮੁੰਡੇ ਨੇ ਬੜਾ ਮਾੜਾ ਆ ਉਹਨੇ ਮਾਂ ਚੋਰੀ ਮੁੰਡਾ ਬਚਿਆ ਮੁੰਡੇ ਨੂੰ ਕੀ ਕਰੀ ਹਾਂਜੀ ਝੂਠ ਮਾਰ ਦਿੱਤਾ ਝੂਠ ਮਾਰ ਮੁੰਡਾ ਰੁਪਏ ਪਿੱਛੇ ਮੁੰਡਾ ਮਾਰ ਲਿਆ ਲੋੜੀ ਨਾ ਦੇਣੀ ਭੱਜ ਹੈ ਲੋੜੀ ਨੂੰ ਦੇਣੀ ਪਊ ਸਹੀ 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 ਇਹ ਬਣੇ ਕਾ ਕੁੱਤੀਆਂ ਰੰਨਾਂ ਦੇ ਲੱਗਾ ਕੇ ਮਰਦ ਉੱਠ ਕੇ ਘਰਾਂ ਤੋਂ ਨਸਦੇ ਨਹੀਂ ਅੰਦਰ ਵੜ ਕੇ ਜੁੱਤੀਆਂ ਖਾ ਲੈਂਦੇ ਬੰਦੇ ਦਾ ਭੇਸ ਨਾ ਦੱਸਦੇ ਨਹੀਂ ਰਾਮ ਨਾ ਖੇਕ ਨੇ ਜੇ ਰਾਮ ਲੈਂਦੇ ਨਹੀਂ ਦੋ ਵਾਲੇ ਕੇ ਨਾ ਦੱਸਦੇ ਜੇ ਅੰਦਰ ਵੜ ਕੇ ਜੁੱਤੀਆਂ ਖਾ ਲੈਂਦੇ ਬੰਦੇ ਦਾ ਭੇਸ ਨਾ ਦੱਸਦੇ ਜੇ ਅਗਰ ਬਾਦਸ਼ਾਹ ਮੀਆਂ ਰੰਨਾਂ ਹੁਣ ਗੁੱਸੇ ਦੇ ਕੋਈ ਯਤੀਮਾਂ ਨੂੰ ਆਸੀ ਆਂਦੇ ਲੈ ਮੈਂ ਜਰੂਰ ਅਜੀ ਗੱਲ ਕੀਤੀ ਅੱਛਾ ਅੱਛਾ ਤਾਂ ਬਜ਼ੁਰਗੋ ਜਦੋਂ ਆਪਣੇ ਤੁਸੀਂ ਈਦ ਦੇ ਕੋਈ ਗਾਂ ਵੱਛਾ ਕਰਦੇ ਹੋ ਤੇ ਉਹਦੀ ਲੜਾਈ ਲੜੀ ਤੇ ਨਹੀਂ ਸਿੰਦੀ ਨਾ ਕੋਈ ਗਾਂ ਬੱਚਾ ਕੋਈ ਨਹੀਂ ਕਰਦਾ ਛੋਟੇ ਹੀ ਕਰਦੇ ਹਾਂ ਛੋਟੇ ਬੱਕਰੇ ਛਤਰੇ ਹੋ ਗਏ ਛਤਰੇ ਬੱਕਰੇ ਨਾ ਭੇਡ ਹੋ ਗਈ ਛਤਰਾ ਬੱਕਰਾ ਕਦੁੰਬਾ ਹੈ ਗਾਂ ਜਿਹੜੀ ਉਹਨਾਂ ਦੀ ਸੌਂ ਸੀ ਅੱਛਾ ਅੱਛਾ ਗਾਂ ਨਹੀਂ ਕਰਨ ਤੇ ਉਹ ਵੀ ਨਹੀਂ ਝਟਕਾ ਸਰਿਆਮ ਕਰਦੇ ਬਾਹਰ ਉਹ ਬੱਕਰੇ ਕਰਦੇ ਹਨ ਉਹ ਚੱਕਾ ਕਰਦੇ ਹਨ ਨਹੀਂ ਉਹ ਅੰਦਰ ਵੜ ਕੇ ਕਿਤੇ ਕਰਦੇ ਆ ਕਿ ਬਾਹਰ ਚੌਕ ਚੁੱਕ ਤੇ ਨਹੀਂ ਕਰਦੇ ਸਰਿਆਮ ਜਿਹੜੇ ਆਪਣੇ ਘਰ ਹੀ ਅੱਛਾ ਅੱਛਾ ਅੰਦਰ ਅੰਦਰ ਕਰਦੇ ਆ ਉਹ ਸਾਡੇ ਦੇ ਕਰਦੇ ਨੇ ਕਬੀਰ ਹਾਂਜੀ ਹਾਂਜੀ ਉਹ ਕਲੇ ਨੂੰ ਕੁਰਬਾਨ ਮਾਰਦੇ ਨੇ ਹਾਂ ਝਟਕਾ ਕਰਦੇ ਨੇ ਅਸੀਂ ਤੇ ਲਾਲ ਕਰਨੇ ਨੇ ਮੁਸਲਮਾਨ ਅਸੀਂ ਮੁਸਲਮਾਨ ਲਾਲ ਕਰਦੇ ਅੱਛਾ 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 ਤੇ ਬਜ਼ੁਰਗੋ ਫਿਰ ਕਿਵੇਂ ਕਿਵੇਂ ਤੁਹਾਡੇ ਪਿੰਡ ਵਾਲੇ ਨਿਕਲੇ ਇਥੋਂ ਸਰਦਾਰ ਜਿਹੜੇ ਨੇ ਤੁਹਾਡੇ ਪਿੰਡੋਂ ਹਿੰਦੂ ਸਰਦਾਰ ਕਿਵੇਂ ਨਿਕਲੇ ਆਪਣੇ ਪਿੰਡੋਂ ਨਾ ਕੀ ਕੋਈ ਚੁੱਕਿਆ ਤੇ ਕੀ ਕੁਝ ਲੁੱਟ ਲੱਟੀ ਹੋਈ ਕੀ ਹੋਇਆ ਕੋਈ ਸ਼ੈ ਨਹੀਂ ਲਗਾਇਆ ਅੱਛਾ ਇੱਥੇ 2-4 ਮੁਰਬੇ ਸਾਰਾ ਕੰਪ ਲੱਗਾ ਸੀ ਅੱਛਾ ਅੱਛਾ ਇਧਰੋਂ ਆਪਸਾਂ ਬਦਲੋ ਉਹਨਾਂ ਦੀ ਠਾਰ ਸੀ ਸੱਚਾ ਸੌਦਾ ਉੱਥੇ ਕੈਂਪ ਸੀ ਨਾ ਸੱਚੇ ਸੌਦੇ ਆਸ ਤੇ ਸਾਰਾ ਕੰਪ ਹੀ ਲੱਗਾ ਸੀ ਹਾਂਜੀ ਹਾਂਜੀ ਤੇ ਸਿੱਖ ਸਗੋਂ ਨੇ ਖਬਰਦਾਰ ਜੇ ਸਾਡੇ ਮੁਸਲਮਾਨ ਨੂੰ ਕੁਛ ਆਖਿਆ ਤੇ ਉਹਨਾਂ ਕਿਸੇ ਨੂੰ ਨਹੀਂ ਕੁਛ ਆਖਿਆ ਝੂਠੀ ਮਾਰ ਉਹ ਸਭ ਰਖਵਾਲੇ ਸਨ ਅੱਛਾ ਜੀ ਉਹ ਗੱਲ ਤੇ ਬਣੀ ਇਹ ਦੋ ਅਗਰ ਪੁਲਿਸ ਵਾਲੇ ਦੇ ਦੋ ਸਿੱਖ ਨੇ ਪਟਵਾ ਛੱਡੇ ਬੁੱਢੇ ਬਿਲਕੁਲ ਬੁੱਢੇ ਹਾਂ ਅਗਰ ਜੋ ਉਹਨੇ ਪੱਟੀ ਲਾਓ ਅੰਗਰੇਜ਼ ਪੱਟੀ ਲਾਓ ਅੱਛਾ ਬੰਦੇ ਦੋ ਤਰੇ ਲਗਾਏ ਤੇ ਉੱਤੇ ਤਾਂ ਮਾਰ ਕੇ ਕੱਚੀ ਖੂਹੀ ਸੀ ਉਹਦੇ ਸੁੱਟਾ ਬਾਬਿਆਂ ਨੂੰ ਸੁੱਟਦੇ ਸਿੱਖਾਂ ਨੂੰ ਬਾਬਿਆਂ ਨੂੰ ਵਡੇਰਿਆਂ ਨੂੰ ਬੁੱਢਿਆਂ ਨੂੰ ਉਹ ਫਿਰ ਸਾਡੇ ਬੰਦੇ ਇੱਥੋਂ ਚੱਲੇ ਫਿਰ ਜੰਡਾਲੇ ਭੱਜ ਗਏ ਪਰ ਹੁਣ ਸਿੱਖਾਂ ਰਾਹ ਨੂੰ ਪੈਣਾ ਜੀ ਭਾਵੇਂ ਸਾਨੂੰ ਮਾਰਨਾ ਮਾਰਨਾ ਮੁਸਲਮਾਨਾਂ ਵਿੱਚ ਸੁੱਟੇ ਭਾਵੇਂ ਜਿਹਨੇ ਵੀ ਸੁੱਟੇ ਮੁਸਲਮਾਨ ਹੀ ਹੋਣਗੇ ਕੋਈ ਇਹ ਸਾਡੇ ਸਾਰੇ ਜੰਡਾਲੇ ਭੱਜ ਗਏ ਸਾਡੇ ਅੱਛਾ ਅੱਛਾ ਪਿੰਡ ਵਾਲੇ ਮੁਸਲਮਾਨ ਜਿੰਨੇ ਹਨ ਤੁਹਾਡੇ ਪਿੰਡ ਨਿਕਲ ਗਏ ਅੱਛਾ ਉਹਨਾਂ ਨੂੰ ਵੀ ਬਡੇਰੇ ਮਾਰੇ ਨੇ ਉਹਨਾਂ ਹੁਣ ਮਾਫ ਨਹੀਂ ਕਰਨਾ ਅੱਛਾ ਫਿਰ ਲੜਾਈ ਲੜੂਈ ਤੋਂ ਬਚਾ ਰਿਹਾ ਪਿੰਡ ਲੜਾਈ ਤੇ ਨਹੀਂ ਫਿਰ ਆਪਾਂ ਕੋਈ ਨਹੀਂ ਅੱਗਾਂ ਉੱਗਾਂ ਤੇ ਨਹੀਂ ਲੱਗੀਆਂ ਨਾ ਮਸਜਿਦਾਂ ਨੂੰ ਗੁਰਦੁਆਰਿਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਅੱਛਾ ਅੱਛਾ ਸਹੀ ਨਿਕਲੇ ਆਪਣੇ ਪਿੰਡ ਸਹੀ ਨਿਕਲਿਆ ਅੱਛਾ ਉਸ ਕੋ ਮਿਲ ਕੇ ਗਏ ਨੇ ਅੱਛਾ ਜੀ ਉਹਨਾਂ ਦੇ ਦਿਲੇ ਚ ਹੀ ਅਸੀਂ ਅੱਜ ਗਏ ਹਾਂ ਪਰਸੋਂ ਨੂੰ ਆ ਜਾਣਾ ਪਰਸੋਂ ਆ ਜਾਣਾ ਸਾਰਿਆਂ ਨੂੰ ਬਹੁਤਿਆਂ ਨੂੰ ਇਹੀ ਸੀ ਇੰਜ ਜਿਹੜੇ ਮੁਸਲਮਾਨ ਆਏ ਨੇ ਉਹ ਵੀ ਇੰਜ ਦੱਸਦੇ ਨੇ ਸਾਨੂੰ ਅਸੀਂ ਵਾਪਸ ਚਲ ਜਾਣਾ ਕਦੇ ਘਰ ਵੀ ਛੜੀਚੇ ਨੇ ਆਹੋ ਤੇ ਆਪਣਾ ਮਾਲ ਡੰਗਰ ਵੀ ਛੱਡ ਕੇ ਗਏ ਜੀ ਮਾਲ ਡੰਗਰ ਛੱਡ ਗਏ ਜਿਹੜੇ ਇੰਜ ਹੀ ਗਏ ਨੇ ਆਪਣੇ ਲੀੜੇ ਤਨ ਦੇ ਲੈ ਕੇ ਤਨ ਦੇ ਮੈਂ ਇੱਥੇ ਅਸੀਂ ਇੱਥੇ ਹੁੰਦਾ ਸੀ ਲੋਕ ਮਿਆਰ ਹੁੰਦਾ ਸੀ ਸ਼ਿੰਗਾਰ ਅੱਛਾ ਅਸੀਂ ਤਗੜੇ ਹਾਂ ਉਹਦੇ ਘਰੋਂ ਹਰ ਲੈਂਦੀ 11 ਬੋਰੇ ਕੋਲ ਚੁੱਕ ਅੱਛਾ ਉਹਦੇ ਹੁੰਦੇ ਆ ਉਹ ਜੋ ਟੁਰ ਗਏ ਨੇ ਅੱਛਾ ਜੀ ਚਲੇ ਗਏ ਬਾਅਦ ਚ ਜਿਹੜੇ ਕੋ 10 ਦਿਨ ਹੋਏ ਨਾ ਤੇ ਅਫਸਰ ਗਵਰਨਮੈਂਟ ਦੇ ਆ ਗਏ ਆ ਬੰਗਲੇ ਚ ਕੁਰਸੀਆਂ ਡਾਟੀਆਂ ਮੇਜ਼ ਡਾਟੇ ਉਹ ਪ੍ਰੋ ਮੁਸਲਮਾਨੋਂ ਸਿੱਖਾਂ ਦਾ ਮਾਲ ਕੱਢਣ ਵਾਲੇ ਜਿਹਨੇ ਜਿਹਨੇ ਲੁੱਟਿਆ ਲਿਆਓ ਮਾਲ ਲਿਓ ਅੱਛਾ ਉਹ ਕਈਆਂ ਦੇ ਦਿੱਤੇ ਤੇ ਕਈਆਂ ਨਾ ਦਿੱਤੇ ਸਾਡੇ ਬੁੱਢੇ ਨਾਲ ਚਿਰਾਗ ਉਹਨੇ ਪੁੱਛ ਲਿਆ ਚਿਰਾਗ ਬਾਬਾ ਤੇਰਾ ਨਾਮ ਕੀ ਹੈ ਚਿਰਾਗ ਕਿਸ ਕਹਿੰਦਾ ਮਾਲ ਅਗਰ ਕਸਮ ਦੇ ਅਸਲ ਕਸਮ ਨਹੀਂ ਦੇਣੀ ਮਾਲ ਦੇ ਦੇਣ ਕਸਮ ਨਹੀਂ ਦੇਣੀ ਕੀ ਇੱਕ ਮੱਝ ਤੇ ਦੋ ਟੱਗੇ ਨੇ ਅੱਛਾ ਸਾਡੇ ਕੋਲ ਉਹਨਾਂ ਦੇ ਤੇ 11 ਬੋਰੀ ਲੈਂਦੀ ਕਣਕ ਇੱਕ ਬੋਰੀ ਹੀ ਖਾ ਬੈਠੇ ਤੇ 10 ਬੋਰੀਆਂ ਪਈਆਂ 10 ਪਈਆਂ ਨੇ ਅੱਛਾ ਉਹਨਾਂ ਕੇ ਜਿਹੜੀ ਖਾ ਪੀ ਤੁਹਾਨੂੰ ਮਾਫ 10 ਲੱਗ ਸੱਟੋ ਅੱਛਾ ਉਹ ਲਿਆਂਦੀਆਂ ਉਹ ਕਿਸੇ 5 ਸਿਰ ਦੇ ਕਿਸੇ 10 ਸਿਰ ਦੇ ਕੁਛ ਜਿਹੜੇ ਮਾਰੇ ਕਾਇਆ ਤੇ ਕਈਆਂ ਘਰਾਂ ਤੇ ਮਾਲ ਵੀ ਲਿਆ ਦਿੱਤਾ ਜਿਹੜਾ ਉਹ ਟੱਗਾ ਮੱਝ ਉਹ ਦਿੱਤਾ ਇੱਕ ਇੱਥੇ ਫਕੀਰ ਹੁੰਦੇ ਨੇ ਉਹਨਾਂ ਨੂੰ ਦਿੱਤਾ ਟੱਗਾ ਇੱਕ ਪਰ ਕਮੋਂ ਦੇ ਸਨ ਉਹਨਾਂ ਨੂੰ ਦਿੱਤਾ ਤੇ ਮਾਈ ਪਟੋਰੀ ਲੈ ਗਿਆ ਅੱਛਾ ਅੱਛਾ ਯਾਨੀ ਤੁਸੀਂ ਦੇਤਾ ਵਾਪਸ ਦੇਤਾ ਅੱਛਾ ਅੱਛਾ ਕੋਈ ਸ਼ੈ ਨਹੀਂ ਰੱਖੀ ਅੱਛਾ ਬਾਬਾ ਜੀ ਇੱਥੇ ਜਿਹੜੇ ਤੁਹਾਡੇ ਪਿੰਡੋਂ ਸਿੱਖ ਚਲੇ ਗਏ ਕੁਝ ਸਿੱਖਾਂ ਦੇ ਵਿੱਚੋਂ ਮੁਸਲਮਾਨ ਹੋ ਗਏ ਤੇ ਰਿਹਾ ਕੋਈ ਨਹੀਂ ਕੋਈ ਨਹੀਂ ਹੈ ਪਹਿਲਾਂ ਹੋ ਗਏ ਨੇ ਜਿਹੜੇ ਤਾਰਾਂ ਦੇ ਖੂਦੇ ਉਹ ਹਿੰਦੂ ਮੁਸਲਮਾਨ ਹੋਏ ਉਹ ਸਿੱਖ ਮੁਸਲਮਾਨ ਹੋਏ ਉਹਨਾਂ ਨੇ ਵੱਡੇ ਹਾਂ ਹਾਂ ਤੇ ਕੁਛ ਜੋ ਉਹਨਾਂ ਨੇ ਬਾਈ ਮਸੂਰੀਏ
ਇਹ ਕਬਰਸਤਾਨ ਦੇ ਪਰਲੇ ਪਾਸੇ ਜਿਹੜੇ ਥੋੜੇ ਘਰ ਨੇ ਵੀ ਸਿੱਖਾਂ ਦੇ ਆ ਜਿਹੜੇ ਵਾਲੇ ਨੂੰ ਜਾਂਦੇ ਆ इसे कब्रिस्तान कोई सी होनी बनाई ਨਹੀਂ ਇਹਦੇ ਕਬਰਸਤਾਨ ਦੇ ਪਰਲੇ ਪਾਸੇ ਘਰ ਨਹੀਂ ਕਿ ਥੋੜੇ ਜਿਹੇ वो जटाने ने ਆਨੇ ਉਹ ਵੀ ਸਿੱਖੋ ਮੁਸਲਮਾਨ वो ਹੋਏ सिखों मुसलमान ਅੱਛਾ ਅੱਛਾ ਉਹ 47 ਤੋਂ ਪਹਿਲਾਂ ਹੋਏ ਨੇ पहले ਅੱਛਾ ਪਹਿਲੇ ਕਿਤੇ ਮੁਸਲਮਾਨ पहले ਅੱਛਾ ਅੱਛਾ नवाब से मशहूर के उन्होंने ਅੱਛਾ ਅੱਛਾ मेरे प्यो ने बग्गे खा ਬਾਬਾ ਜੀ ਆਪਣੇ ਤੁਹਾਡੇ ਪਿੰਡ ਦੇ ਫਿਰ ਜਦੋਂ ਚਲੇ ਗਏ ਇਥੋਂ ਇੰਡੀਆ ਪਹੁੰਚ ਗਏ ਬਾਅਦ 'ਚ ਆਪਣੇ ਪਿੰਡ ਵੇਖਣ ਕੋ ਆਉਂਦਾ ਰਿਹਾ ਕਿ ਨਹੀਂ ਸਿੱਖ ਕੋਈ ਸਰਦਾਰ ਕੋਈ आए ने दो को ਕਿਹੜੇ ਕਿਹੜੇ ਆਏ ਸੀ ਕਿੰਨਾ ਚ एक तो साधारण आया ही ਅੱਛਾ गरबा सिंह में लेके गया ਅੱਛਾ ਮਿਲਿਆ ਤੁਹਾਨੂੰ ਵੀ ले ਅੱਛਾ ਅੱਛਾ एक और पट्टी का सी ਹੂੰ ये दो मिल के गए वो पीछे कोई नहीं आया ਅੱਛਾ ਅੱਛਾ बंदे बड़े सही हैं ਅੱਛਾ ਬਾਬਾ ਜੀ ਤੁਹਾਡੀ ਉਮਰ ਬਾਬਾ ਸੀ ਸ਼ਾਇਦ ਤੁਹਾਨੂੰ ਕੋਈ ਨਾਂ ਚੇਤਾ ਹੋਵੇ ਇਹ ਨਾਲ ਨਾਲ ਜਿਹੜੇ ਪਿੰਡ ਨੇ ਇਹਨਾਂ ਵਿੱਚ ਕੋਈ ਸਿੱਖਾਂ ਦਾ ਕੋਈ ਨਾਂ ਚੇਤਾ ਤੁਹਾਨੂੰ ਕੋੜੇ ਸਿੱਖ ਰਹਿੰਦੇ ਹਨ ਨਾਲ ਨਾਲ ਦੇ ਪਿੰਡਾਂ 'ਚ ਲਾਲ ਕੇ ਹੋ ਗਿਆ ਕੋਈ ਮਸ਼ਹੂਰ कालो कहना हो गया। कालो कहना उन्होंने कहना पाला से नावा अच्छा ये वो नहीं करता थी ਤੇ ਜਾਂ ਤੋਤੇ ਆਂਦੇ ਸੀ ਸਰਕਿਆਂ ਦੇ ਸੋਹਣੀ ਤੋਤਾ ਜਿਹਨੂੰ ਕਹਿੰਦੇ ਆਂਦੇ ਉਹ ਸੋਹਣੀ ਤੋਤਾ ਆਂਦੇ ਬਾਬਾ ਉਹ ਸੁਆ ਇੰਨੇ ਜਵਾਨ ਸੀ ਕਿ ਸੁਆ ਟੱਪ ਜਾਂਦੇ ਹਨ ਨਹਿਰ ਛੋਟੀ ਜਿਹੜੀ ਛਾਲ ਮਾਰ ਕੇ ਖੂਹ ਟੱਪ ਜਾਂਦੇ ਹਨ ਬਾਹਰ ਉਹ ਚਲਾਕੀ ਹੈ ਤੇ ਕਬਰੀ ਤਹਿਸੀਲਦਾਰ ਹੁੰਦਾ ਸੀ ਜਾਇਦਾਰ ਕੋ ਕਿਹੜਾ ਉਹਦੇ ਮੈਨੂੰ ਨਾਮ ਭੁੱਲ ਗਿਆ ਝੱਬਰਦਾ ਸੀ ਉਹ ਚੱਬੜਾ ਅੱਛਾ ਸਹੀ ਹੈ ਸਹੀ ਹੈ ਬਾਬਾ ਜੀ ਇਸ ਸਰਕਿਆਂ ਦਾ ਕੋਈ ਨਹੀਂ ਕਿਸੇ ਸਿੱਖ ਦਾ ਨਾਂ ਯਾਦ ਚੇਤਾ ਜਾਂ ਲਾਲਕਿਆਂ ਦੇ ਦਾ ਉਹਨੇ ਤੋਤੇ ਆਂਦੇ ਸਨ ਬੋਲ ਅੱਛਾ ਇਸ ਸਰਕਿਆਂ ਵਾਲੇ ਉਹ ਤੋਤੇ ਸਾਂ ਹੋ ਤੋਤੇ ਗਏ ਲਾਲਕਿਆਂ ਦੇ ਲਾਲ ਕਾ ਜੋ ਕੋਈ ਨਹੀਂ ਲਾਲ ਕੇ ਦੇ ਬਾਬੇ ਸਤਪੀ ਪਿੰਡ ਬਣਾਇਆ ਸੀ ਅੱਛਾ ਪਹਿਲੋਂ ਘੱਟੀ ਸਨ ਬਾਬੇ ਸਤਪ ਜ਼ਮੀਨ ਜਿਹੜੀ ਪਟਨਾ ਦੀ ਬੜੀ ਸੀ ਨਾ ਵਿੱਚ ਲਾਲ ਕੇ ਆ ਗਏ ਸਨ ਉੱਥੇ ਉਹਦੀ ਸਾਲੀ ਸੀ ਤੂੰ ਅਕਲ ਕੋ ਤੂੰ ਇਹਦੇ ਰਹਿਣਾ ਕੋ ਆਇਆ ਅੱਛਾ ਅੱਛਾ ਇੰਜ ਉਹ ਬਾਤ ਹੋਇਆ ਹਾਂ ਉਹ ਮਾਈ ਜਵਾਰ ਜਿਹੜੀ ਕਹਿੰਦੇ ਆਂਦੇ ਉਹਦੇ ਨਾਲ ਜਿੰਦੋ ਹੁੰਦਾ ਹਿੰਦੂ ਸੀ ਬਾਅਦ ਚ ਮੁਸਲਮਾਨ ਹੋ ਗਈ ਹੈ ਉਹਦਾ ਨਾਲ ਲਾਲ ਜਵਾਰ ਰੱਖਿਆ ਅੱਛਾ ਉਹ ਉਹਨੂੰ ਮਿਲਿਆ ਸੀ ਜਗ੍ਹਾ ਉਹ ਜ਼ਮੀਨ ਉਧਰ ਦਿੱਤੀ ਸੀ ਤੇ ਬਹਿਨੋਈ ਨੇ ਅੱਛਾ ਇਹ ਬਾਬਾ ਸੱਤੋ ਦੀ ਥੋੜੇ ਮੈਨੂੰ ਦੱਸਿਆ ਬਾਬਾ ਸੱਤੋ ਜਿਹੜਾ ਇਹ ਕੋਈ ਪਤਾ ਤੁਹਾਨੂੰ ਕਿ ਇਹਨੇ ਕਲਮਾ ਪੜ੍ਹ ਲਿਆ ਸੀ ਜਾਂ ਹਿੰਦੂ ਹੀ ਸੀ ਜਦੋਂ ਮਰ ਗਿਆ ਨਹੀਂ ਇਹ ਨਹੀਂ ਪਤਾ ਇਹ ਨਹੀਂ ਪਤਾ ਬੰਦੇ ਸਹੀ ਸਨ ਹਾਂ ਬੰਦੇ ਅੱਛੇ ਸਨ ਨਾ ਬੰਦੇ ਬਾਬਾ ਜੀ ਆਖਰੀ ਸਵਾਲ ਤੇ ਮੈਨੂੰ ਰਹਿ ਗਿਆ ਦੇਣ ਚੋਂ ਇਹ ਮੈਨੂੰ ਇਹ ਦੱਸਿਆ ਕਿ ਜਦੋਂ ਸਿੱਖ ਹਿੰਦੂ ਮੁਸਲਮਾਨ ਈਸਾਈ 47 ਤੋਂ ਪਹਿਲਾਂ ਜਦੋਂ ਬਰਤਾਨੀਆ ਦੀ ਹਕੂਮਤ ਸੀ ਤੁਸੀਂ ਇੱਥੇ ਇਕੱਠੇ ਰਹਿੰਦੇ ਉਹ ਵਕਤ ਸਹੀ ਸੀ ਜਾਂ ਹੁਣ ਵਾਲਾ ਸਹੀ ਉਹ ਸਹੀ ਸੀ ਕਿਵੇਂ ਕਰਕੇ ਸਹੀ ਸੀ ਥੋੜਾ ਦੱਸੋ ਨਾ ਤੁਹਾਨੂੰ ਦੀਦ ਲਿਆਈ ਸੀ ਹੁਣ ਦੀਦ ਲਿਆਈ ਕੋਈ ਨਹੀਂ ਅੱਛਾ ਬਸ ਇਹ ਹੀ ਹੈ ਹਾਂ ਉਹਨੇ ਸ਼ਰਮ ਹੀ ਆ ਸੀ ਪਰ ਧੀ ਭੈਣੇ ਹੁਣ ਸ਼ਰਮ ਕੋਈ ਨਹੀਂ ਯਾਨੀ ਉਹ ਵਕਤ ਸਹੀ ਸੀ ਨਾ ਉਹ ਸਹੀ ਹੈ ਉਹ ਜਦੋਂ ਆਪਣੀਆਂ ਨੂੰ ਧੀ ਭੈਣ ਨੇ ਸਮਝਦੇ ਦੂਜੀਆਂ ਦੇ ਕੀ ਲੱਗਦੇ ਨੇ ਮਾਰੇ ਦੀ ਧੀ ਭੈਣ ਟੁੱਟ ਜਾਂਦੀ ਨਾ ਤੇ ਰੌਲਾ ਪੈ ਜਾਂਦਾ ਤਗੜੇ ਦੀ ਟੁੱਟ ਜਾਣਾ ਨਾ ਕੁੜੀ ਨਾਨਕੇ ਗਈ ਇਹ ਨਹੀਂ ਕਿ ਟੁੱਟ ਗਈ ਕੁੜੀ ਨਾਨਕੇ ਗਈ ਪੜਦਾ ਰਹਿ ਗਿਆ 4 ਦਿਨ ਮੈਂ ਤੇ ਚੌਧਰੀ ਜੀ ਬੈਠਾ ਨਾ ਸੱਜੀ ਮੂੰਹ ਤੇ ਕਰੀ ਮੈਂ ਤੁਹਾਡਾ ਤੁਹਾਨੂੰ ਪਤਾ ਹੀ ਨਹੀਂ ਨਹੀਂ ਬਾਬਾ ਤੇਰਾ ਬੜਾ ਹਾਫਜ਼ਾ ਜੇ ਸਹੀ ਹੈ ਤੇਰੀ 100 ਸਾਲ ਉਮਰ ਹੋ ਗਈ ਹੈ ਆ ਤੂੰ ਪਤਾ ਕਿੰਨੇ ਕੋ ਸਰਦਾਰਾਂ ਦੇ ਨਾਂ ਸਾਨੂੰ ਦੱਸਦੇ ਆਲੇ ਦੁਆਲੇ ਖੂਹਾਂ ਦੇ ਨਾਂ ਉਹਨਾਂ ਪੈਲੀਆਂ ਦੇ ਨਾਂ ਬੜਾ ਕੋਈ ਤੁਹਾਨੂੰ ਅਜੇ ਤੱਕ ਚੇਤਾ ਹੈ ਉਹਦਾ 77 ਸਾਲ ਹੋ ਜਾਣੇ ਸਿੱਖਾਂ ਨੂੰ ਇੱਥੋਂ ਗਿਆਨ ਨੂੰ ਵੰਡ ਹੋਈ ਨੂੰ ਤੁਹਾਨੂੰ ਫਿਰ ਵੀ ਬੜਾ ਨਾਲੇਜ ਬੜਾ ਤੁਹਾਨੂੰ ਅਜੇ ਮਾਲੂਮਾਤ ਉਹ ਡੇਰੇ ਡੱਡੀਆਂ ਨਾਲ ਲਾਭ ਸਿੰਘ ਦਾ ਸੀ ਉਹ ਡੇਰਾ ਹੱਲੇ ਵਾਲਾ ਦਾ ਸੀ ਹਾਂਜੀ ਤੁਸੀਂ ਅੱਗੇ ਦੱਸੇ ਉਹ ਪ੍ਰਤਾਪ ਸਿੰਘ ਹੱਲਾ ਸੀ ਉਹਦੇ ਨਾਲ ਨਾ ਸਾਰੇ ਬਾਬਾ ਜੀ ਆ ਵੀਡੀਓ ਅਗਰ ਵੇਖ ਕੇ ਜੇ ਤੁਸੀਂ ਸਰਦਾਰਾਂ ਦੇ ਨਾਮ ਦੱਸੇ ਨੇ ਜਿਹੜੇ ਅਜੇ ਨਹੀਂ ਆਏ ਹੋ ਸਕਦਾ ਉਹਨਾਂ ਦਾ ਕਿਸੇ ਦਾ ਦਿਲ ਕਰ ਪਵੇ ਕਿ ਅਸੀਂ ਆਪਣੇ ਪਿੰਡ ਚਲੀਏ ਆਪਣੇ ਵੱਡਿਆਂ ਦੇ ਪਿੰਡ ਚਲੀ ਜਾਓ ਮਰ ਗਏ ਉਹਨਾਂ ਦੇ ਕੋ ਮੁੰਡੇ ਲਾਤਾ ਉਹ ਦੱਸਣ ਦੇ ਤੇ ਫੇਰ ਨਹੀਂ ਅਗਰ ਉਹਨਾਂ ਦਿਲ ਕਰੇ ਇੱਥੇ ਆਈਏ ਤੇ ਫਿਰ ਉਹਨਾਂ ਤੁਸੀਂ ਸਾਰੇ ਕੋ ਦੱਸੋਗੇ ਆ ਤੁਹਾਡੇ ਘਰ ਦਾ ਪਲਾਂਟਿੰਗ ਦੱਸਾਂਗੇ ਘਰ ਦੱਸਾਂਗੇ ਦਿਲ ਕਰ ਹੀ ਪੈਂਦਾ ਵੀ ਚਲੀਏ ਆਪਣਾ ਬਾਬਾ ਇੱਕ ਹੈਗਾ ਉਹਨੂੰ ਅਸੀਂ ਚੱਲ ਕੇ ਮਿਲੀਏ ਸਾਡੇ ਘਰ ਦੱਸੇ ਕਿੱਥੇ ਹਨ ਕੋ ਵੇਖਣ ਦਿਲ ਕਰਦਾ ਆਪਣੀ ਜੰਮਣ ਭੋਈ ਸਾਰਿਆਂ ਨੂੰ ਦਿਲ ਕਰਦਾ ਵੇਖਣ ਨੂੰ ਦੱਸਾਂਗੇ ਅੱਛਾ ਜੀ ਚਲੋ ਬਾਬਾ ਜੀ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਜਿਹੜੀ ਸਾਰੀਆਂ 47 ਵਾਲੀ ਸਾਡੇ ਵੇਖਣ ਵਾਲਿਆਂ ਨੂੰ ਸਾਰਾ ਕੁਝ ਦੱਸਿਆ ਉਹਨਾਂ ਨੇ ਖੂਹ ਦੱਸਦੇ ਉਹਨਾਂ ਨਾਂ ਦੱਸਦੇ ਉਹਨਾਂ ਦੇ ਘਰ ਦੱਸਦੇ ਸਾਰਾ ਕੁਝ ਉਹ ਨਕਸ਼ਾ ਪੂਰਾ ਸਾਡੇ ਅੱਖਾਂ ਦੇ ਅੱਗੇ ਲਿਆਂਦਾ 47 ਵਾਲਾ ਨਾਜ਼ਰੀਨ ਅਗਰ ਤੁਹਾਡਾ ਵੀ ਕੋਈ ਦਿਲ ਕਰਦਾ ਕਿ ਅਸੀਂ ਆਪਣੇ ਵੱਡਿਆਂ ਦਾ ਪਿੰਡ ਵੇਖੀਏ ਯਾਨੀ ਲਹਿੰਦੇ ਪੰਜਾਬ ਵਾਲਾ ਪਾਕਿਸਤਾਨੀ ਪਿੰਡ ਵੇਖੀਏ ਉੱਥੋਂ ਦੇ ਕਿਸੇ ਵੱਡਿਆਂ ਦਾ ਉਹਨਾਂ ਦੀ ਜ਼ਬਾਨੀ ਸਾਡੇ ਆਪਣੇ ਵੱਡਿਆਂ ਦੀਆਂ ਗੱਲਾਂ ਸੁਣੀਏ ਤਾਂ ਸਾਨੂੰ ਇਸੇ ਜਿਹੜੀ ਵੀਡੀਓ ਹੈ ਇਹਦੇ ਕਮੈਂਟ ਵਿੱਚ ਆਪਣੇ ਪਿੰਡ ਦਾ ਨਾਮ ਜ਼ਿਲ੍ਹਾ ਦਾ ਨਾਮ ਦੱਸ ਸਕਦੇ ਅਸੀਂ ਉੱਥੇ ਜਾ ਕੇ ਜ਼ਰੂਰ ਇੰਟਰਵਿਊ ਕਰਾਂਗੇ ਤੇ ਅਸੀਂ ਜਿਹੜੇ ਪਿੰਡ ਦਾ ਇੰਟਰਵਿਊ ਕਰਨੇ ਆ ਤੁਹਾਨੂੰ ਪਤਾ ਕਿ ਅਸੀਂ ਉਸੇ ਪਿੰਡ ਦਾ ਵਲੌਗ ਵੀ ਬਣਾਉਂਦੇ ਆ ਦੂਸਰਾ ਚੈਨਲ ਮੇਰਾ ਪਿੰਡ ਮੇਰਾ ਪੰਜਾਬ ਦਾ ਇਹ ਤੇ ਆਂਦਾ ਵੇ ਇੰਟਰਵਿਊ ਦੂਸਰਾ ਚੈਨਲ ਸਾਡਾ ਜਿਹੜਾ ਪੰਜਾਬੀ ਵਿਲੇਜ ਦੇ ਨਾਂ ਤੋਂ ਉੱਥੇ ਅਸੀਂ ਪਿੰਡ ਦਾ ਵਲੌਗ ਬਣਾਉਂਦੇ ਆ ਪੁਰਾਣੇ ਘਰ ਸਿੱਖਾਂ ਦੇ ਉਹਨਾਂ ਦੇ ਗੁਰਦੁਆਰੇ ਜੋ ਵੀ 47 ਤੋਂ ਪਹਿਲਾਂ ਵਾਲਾ ਪੁਰਾਣੀ ਮਸਜਿਦ ਜੋ ਵੀ ਪਹਿਲੀ ਜਿਹੜੀ ਆਪਣੇ ਚੀਜ਼ਾਂ ਸਾਨੂੰ ਉੱਥੋਂ ਅਸਾਰ ਮਿਲਦੇ ਨੇ ਉਹਨਾਂ ਦੇ ਵੀਡੀਓ ਬਣਾ ਕੇ ਜਿਹੜੀ ਰਿਕਾਰਡ ਕਰਨੇ ਆ ਕਿ ਚਲੋ ਇਹ ਵੀ ਜਿਹੜੇ ਖਤਮ ਹੋ ਜਾਣੇ ਕੱਲ ਨੂੰ ਜਿਹੜੇ ਨੈਟ ਤੇ ਪਏ ਹੋਣਗੇ ਆਪਣੇ ਆਉਣ ਵਾਲੇ ਜਿਹੜੀ ਨਸਲਾਂ ਉਹ ਵੇਖ ਲੈਣਗੇ ਸਾਰਾ ਕੁਝ
ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਸੁਣਦੇ ਹੋ, ਇਜਾਜ਼ਤ, ਰੱਬ ਰੱਖਾ ਜੀ।